ਇਹਦੇ ਆਲੇ ਦੁਆਲੇ ਪਿੰਡ ਜਿਹੜੇ ਆਲੇ ਦੁਆਲੇ ਪਿੰਡ ਹਾਂ ਆਲੇ ਦੁਆਲੇ ਪਿੰਡ ਤੇ ਸਾਡੇ ਆ ਇਹਨਾਂ ਡੱਲਾ ਬੂੜਾ ਬਾਰਾ ਮੰਗਾ ਡੱਲਾ ਬੂੜਾ ਕੋਟਲਾ ਅੱਗੇ ਸਜਵਾਲ ਬੇਲੀਏ ਅੱਗੇ ਸਾਡੇ ਮੁਸਲਮਾਨਾਂ ਦੇ ਪਿੰਡ ਆ ਗਏ ਨੇ ਕੀ ਨਾਂ ਇਹ ਪਨਮਾ ਪਨਮਾ ਤੋਂ ਅੱਗੇ ਆ ਗਏ ਬੌਲੀ ਚੱਕ ਬੌਲੀ ਚੱਕ ਤੋਂ ਸਰਾਜ ਭਗਾੜਾ ਇਹ ਨੰਗਲੀ ਤੱਕ ਆ ਨੰਗਲੀ ਤੱਕ ਅੱਛਾ ਇਹ ਸਾਰੇ ਮੁਸਲਮਾਨਾਂ ਦੇ ਫਿਰਿਆ ਕਰ ਇੱਧਰ ਆ ਠੀਕ ਤੇ ਬੂੜਾ ਡੱਲਾ ਸਿੱਖਾਂ ਦਾ ਪਿੰਡ ਸੀ ਉਹ ਤਾਂ ਛੱਤ ਪੱਟੀਆਂ ਇਹ ਸਿੱਖਾਂ ਦੀਆਂ ਅੱਛਾ ਆ ਤਾਂ ਸਾਈ ਅੱਛਾ ਜੀ ਠੀਕ ਤੁਸੀਂ ਦੱਸਿਆ ਵੱਡਾ ਬੰਦਾ ਸੀ ਹਰੀ ਹਰੀ ਭਗਤ ਭਗਤ ਚੰਗਾ ਬੰਦਾ ਸੀ ਚੰਗਾ ਇਹ ਮਾੜਿਆਂ ਬੰਦਿਆਂ ਨਾਲ ਸਲੂਕ ਉਹਦਾ ਕਿਸ ਤਰ੍ਹਾਂ ਦਾ ਸੀ ਸਲੂਕ ਜੀ ਚੰਗਾ ਇਹ ਜਿਹੜੇ ਇੱਕ ਛੱਜੂ ਸ਼ਾਹ ਹੈ ਨਾ ਜਿਹੜਾ ਛੱਜੂ ਸ਼ਾਹ ਹਾਂ ਉਹ ਦੁਕਾਨਦਾਰ ਬੜਾ ਮੋਟਾ ਸੀ ਅੱਛਾ ਉਹ ਜਦੋਂ ਸਮਝ ਸਿਆਲ ਆਉਣਾ ਨਹੀਂ ਉਹ ਗਰੀਬਾਂ ਲੋਕਾਂ ਨੂੰ ਮਾਸ਼ੇ ਹੁੰਦੇ ਸੀ ਸਾਡੇ ਪਿੰਡ 'ਚ ਅੱਛਾ ਉਹਨਾਂ ਦੇ ਜ਼ਮਾਨੇ 'ਚ ਉਹਨਾਂ ਨੂੰ ਆਖਣਾ ਵੀ ਜਿਹਦੇ ਕੋਲ ਦਾਣੇ ਨੇ ਨਹੀਂ ਉਹ ਮੇਥੋਂ ਦਾਣੇ ਲੈ ਲਓ ਅੱਛਾ ਚੌਲ ਜਿੰਨਾ ਲੈਣੇ ਉਹ ਚੌਲ ਲੈ ਲਓ ਪੈਸੇ ਲੈਣੇ ਤੇ ਪੈਸੇ ਲੈ ਲਓ ਅੱਛਾ ਜਦੋਂ ਫਸਲ ਕਮਾਓਗੇ ਤੇ ਫਿਰ ਵੀ ਤੁਸੀਂ ਮੈਨੂੰ ਦੇ ਦਿਓ ਉਹ ਇਦਾਂ ਦਾ ਵਿਆਹ ਕਰਦਾ ਠੀਕ ਹੈ ਫਿਰ ਐਲਾਨ ਹੋਇਆ ਉਹ ਤੋਂ ਲੋਕਾਂ ਨੇ ਆਖਣਾ ਉਹ ਕੁੜੀ ਆਈ ਆ ਤੇ ਉਹਨੂੰ ਜਾਣ ਨਾ ਦਿਓ ਇੱਥੇ ਰੱਖ ਲਓ ਅੱਛਾ ਉਧਰੋਂ ਵਿਚਾਰੇ ਨੂੰ ਕੱਢੀ ਜੋ ਤੇ ਸਾਡੇ ਆਏ ਅਨਸਾਰੀ ਜੀ ਮੀਆਂ ਸਰਾਜ ਉਹਦੇ ਘਰ ਵਾੜਿਆ ਉਧਰੋਂ ਪਤਾ ਲੱਗਾ ਕਿ ਇਹਨਾਂ ਨੇ ਇੱਥੋਂ ਖਿਸਕਾ ਕੇ ਤੇ ਉਧਰ ਕੱਢੀ ਹੈ ਉਧਰੋਂ ਕੱਢੀ ਤੇ ਉੱਥੋਂ ਪਤਾ ਲੱਗ ਪਿਆ ਤੇ ਉਹ ਫਿਰ ਬੂਟੋ ਤੋਂ ਬਾਈ ਬੂਟੋ ਤੋਂ ਮੇਰੇ ਘਰ ਵਾੜੀ ਹਾਂ ਪ੍ਰੀਤੀ ਧਿਆਣੀ ਹੈ ਤੇ ਗੱਲ ਹੈ ਵੀ ਇਹਨਾਂ ਦੀ ਮਰਜ਼ੀ ਤੇ ਆਏ ਨਿਕਾਹ ਕਰੀਏ ਅੱਛਾ ਪਿੰਡ ਰਿਹਾ ਜੀ ਪਿੰਡੀ ਗੁਲਸ਼ਨ ਇਹਦਾ ਪੁਰਾਣਾ ਨਾਂ ਪਿੰਡੀ ਮਿਨਹਾਸਾਂ ਬਿਫੋਰ ਪਾਰਟੀਸ਼ਨ ਡਿਸਟ੍ਰਿਕਟ ਗੁਰਦਾਸਪੁਰ ਸੀ ਔਰ ਤਹਿਸੀਲ ਸ਼ਕਰਗੜ੍ਹ ਪਾਕਿਸਤਾਨ ਬਣਨ ਤੋਂ ਬਾਅਦ ਤਹਿਸੀਲ ਸ਼ਕਰਗੜ੍ਹ ਪਿੰਡ ਰਹਿੰਦਾ ਵੇ ਤੇ ਜ਼ਿਲ੍ਹਾ ਬਣ ਜਾਂਦਾ ਜਿਹਦਾ ਨਾਰਵਾਲ ਠੀਕ ਹੈ ਜੀ ਬਹੁਤ ਵੱਡਾ ਨਾਂ ਸਾਡੇ ਆਪਣਾ ਚੜ੍ਹਦੇ ਪੰਜਾਬ ਤੋਂ ਡਾਕਟਰ ਸੁਰੇਸ਼ ਮਹਿਤਾ ਸਾਹਿਬ ਉਹਨਾਂ ਦੇ ਜੋ ਆਬਾਓ ਜਦਾਦ ਸਨ ਉਹਨਾਂ ਦੇ ਪਿਓ ਦਾਦਾ ਜੀ ਉਹ ਇਸ ਪਿੰਡ ਤੋਂ ਬਿਲੋਂਗ ਕਰਦੇ ਸਨ ਤੇ ਇੱਕ ਬਜ਼ੁਰਗਾਂ ਬਾਰੇ ਸਾਨੂੰ ਦੱਸ ਪਈ ਏ ਉਹਨਾਂ ਤੋਂ ਅਸੀਂ ਜਾ ਕੇ ਪੁੱਛਨੇ ਆ ਪਿੰਡੀ ਮਿਨਾਸਾਂ ਦੇ ਬਾਰੇ ਜਿਹਦਾ ਅੱਜ ਕੱਲ੍ਹ ਨਾਂ ਪਿੰਡੀ ਗੁਲਸ਼ਨ ਹੈ ਕੀ ਕੁਝ ਜਾਣਦੇ ਨੇ ਉਹਨਾਂ ਦੇ ਬਜ਼ੁਰਗਾਂ ਬਾਰੇ ਵੀ ਠੀਕ ਹੈ ਜੀ ਬਾਕੀ ਮਜ਼ੀਦ ਗੱਲਾਂ ਬਾਤਾਂ ਅਸੀਂ ਜਾ ਕੇ ਅੱਗੇ ਕਰਦੇ ਜੀ ਆਪੋ ਨੂੰ ਸਰਦਾਰ ਹੈ ਸੀ ਹਕੀਮ ਇੱਕ ਹਕੀਮ ਸੀ ਉਹਦਾ ਨਾਂ ਸੀ ਗੋੜੀ ਸ਼ੰਕਰ ਉਹ ਵੀ ਆਇਆ ਸੀ ਗੌਰੀ ਆਹੋ ਉਹਦਾ ਭਰਾ ਹੈ ਉਹਦਾ ਨਾਂ ਹੈ ਲਾਲੂ ਰਲੂ ਉਹਦਾ ਨਾਂ ਲਾਲੂ ਹੈ ਲਾਲੂ ਅੱਛਾ ਗੌਰੀ ਦਾ ਭਰਾ ਵਾਹ ਜੀ ਵਾਹ ਗੋਰੀ ਦਾ ਭਰਾ ਲਾਲੂ ਸੀ ਅੱਛਾ ਹਕੀਮ ਸੀ ਬਿਲਕੁਲ ਠੀਕ ਹੈ ਤੇ ਇੱਕ ਸੀ ਹਕੀਮ ਤਾਰਾ ਚੰਦ ਇਹ ਵੀ ਆਇਆ ਸੀ ਹੇਮੇ ਦਾ ਪੁੱਤਰ ਹੈ ਅੱਛਾ ਹੇਮੇ ਦਾ ਪੁੱਤਰ ਇਹ ਤਾਰਾ ਵਾਹ ਜੀ ਵਾਹ ਠੀਕ ਹੈ ਠੀਕ ਪੱਠੀ ਵਾਲੀਏ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ ਤੈਨੂੰ ਦੇ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ ਉਸ ਪਿੰਡ ਦਾ ਸੁਣੀ ਦੈਰਾ ਮਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਨੀ ਦੁੱਖਾਂ ਦਾ
ਪਰਾਗਾਂ ਪੁੰਨ ਦੇ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰਾਗਾਂ ਪੁੰਨ ਦੇ। अस्सलाम वालेकुम बाबा जी, ਵਾਲੇਕੁਮ ਸਲਾਮ। की हाल चाल है? ठीक हो? ਸ਼ੁਕਰ ਅੱਲਾ ਦਾ। अच्छा जी, की नाम जी अपना? ਮੇਰਾ ਨਾਮ ਸੁਭਾਨ। सुभान। अच्छा, मतलब सुभान अली करके लिखते हो? ਹਾਂ ਸੁਭਾਨ ਵਾਲੀ ਲਿਖ ਲਓ ਜਾਂ ਸੁਭਾਨ ਹੀ ਲਿਖ ਲਓ, ਜਿਸ ਤਰ੍ਹਾਂ चलो चलो। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਇਲਮ ਦੀ ਇਲਮਦੀਨ। ਤੇ ਦਾਦੇ ਦਾ ਨਾਮ ਕੀ ਸੀ ਭਲਾ? ਦੀਨ ਮੁਹੰਮਦ। ਦੀਨ ਮੁਹੰਮਦ ਦਾਦਾ ਜੀ ਹੋ ਗਿਆ। ਹਾਂ ਤੇ ਆਪਣਾ ਪਿੰਡ ਕਿਹੜਾ ਬਾਬਾ ਜੀ? ਇਹ ਹੋਏ ਪਿੰਡੀ ਹੀ ਨੇ। ਪਿੰਡੀ। ਪਿੰਡੀ ਪੁਰਾਣੀ ਜਿਹੜੀ ਢੱਟ ਗਈ। ਪੁਰਾਣੀ ਪਿੰਡੀ ਢੱਠ ਗਈ, ਜਿਹਨੂੰ ਪਿੰਡੀ ਮਨਾਸਾ ਕਹਿੰਦੇ ਸਨ। ਹਾਂ ਪੁਰਾਣਾ ਅਸਲ ਨਾਂ ਤੇ ਉਹੀ ਹੈ ਨਾ, ਪਿੰਡੀ ਮਨਾਸਾ। ਮੁੰਡਲਾ ਨਾਂ। ਹਾਂ ਬਿਲਕੁਲ। ਅੱਛਾ, ਤੇ ਪਿੰਡੀ ਮਨਾਸਾ ਢੱਠ ਗਈ, ਹਾਂ ਉਹ ਕੀ ਵਜ੍ਹਾ ਬਣੀ? ਉਹ ਪਾਣੀ ਜੀ ਪਿਆ ਇਧਰ ਪਹਾੜਾਂ ਦਾ। ਅੱਛਾ ਹੈਂ। ਠੀਕ ਹੈ। ਪਾਣੀ ਆਉਣਾ ਤੇ ਰੁੜ ਗਈ। ਪਿੰਡੀ ਪੁਰਾਣੀ ਰੁੜ ਗਈ। ਹਾਂ ਤੇ ਤੁਹਾਨੂੰ ਨਾਲਾ ਬਈ ਲੱਗਦਾ ਵੇ? ਸਾਨੂੰ ਇਹ ਬੇਈ ਦਾ ਇਲਾਕਾ ਹੀ ਲੱਗਦਾ ਸੀ ਨਾ। ਅੱਛਾ। ਪਰਲੇ ਬੰਨੇ ਬਾਹਰੇ ਮੰਗੇ ਉਰੇ ਹੂੰ। ਤੇ ਪਿੰਡੀਆਂ ਪਰੇ ਅੱਛਾ, ਵਿਚਕਾਰ ਕਰਕੇ ਸਹੀ ਹੈ। ਇਹ ਬੇਈ ਵਗਦੀ ਸੀ। ਯਾਨੀ ਨਾਲੇ ਬਈ ਨੇ ਢਾਹ ਮਾਰੀ ਤੇ ਤੁਹਾਡਾ ਪਿੰਡ ਹਾਂ। ਪਾਣੀ ਦੀ ਨਜ਼ਰ ਹੋ ਰੁੜ ਗਿਆ, ਗਿਆ। ਰੁੜ ਗਿਆ। ਠੀਕ ਹੈ। ਇਹ ਭਲਾ ਕਿੰਨੀ ਕੁ ਪੁਰਾਣੀ ਗੱਲ ਹੋਏਗੀ? ਕਿਹੜੀ ਸੰਨ ਦੀ? ਸਾਨੂੰ ਪੈਣ ਤੋਂ ਪਹਿਲਾਂ ਦੀ ਗੱਲ ਹੀ ਹੈ ਨਾ। ਅੱਛਾ। ਤੇ ਸਾਨੂੰ ਪੈਣ ਚ ਫਿਰ ਇੱਥੇ ਆਣ ਕੇ ਰਿਹਾਜ਼ ਕੀਤੀ ਹੈ। ਹੂੰ। ਇੱਥੇ ਆ ਗਏ ਪਿੰਡੀ ਕਲਾਂ ਚ। ਇਹ ਚੌਧਰੀ ਗੁਲਸ਼ਨ ਸਨ ਜ਼ਿਮੀਂਦਾਰ ਇੱਥੋਂ ਦੇ। ਅੱਛਾ। ਉਹਨਾਂ ਨੇ ਆਪਣੀ ਜ਼ਮੀਨ ਦਾ ਮਾੜੇ ਲੋਕਾਂ ਨੂੰ ਪਲਾਟ ਦਿੱਤੇ ਵੀ ਇੱਥੇ ਮਕਾਨ। ਓ ਠੀਕ ਠੀਕ। ਫਿਰ ਇਸ ਵਜ੍ਹਾ ਨਾਲ ਉਹਨਾਂ ਉਹਦਾ- ਮਾੜਿਆਂ ਲੋਕਾਂ ਨੇ ਫਿਰ ਚੋਹ ਸਾਹਿਬ ਨੂੰ ਇੱਕ ਟ੍ਰਿਬਿਊਟ ਪੇਸ਼ ਕੀਤਾ ਕਿ ਉਹਨਾਂ ਦੇ ਨਾਂ ਤੇ ਜੀ ਮਤਲਬ। ਉਹ ਜੀ ਉਹ ਗੱਲ ਇਹ ਨਾ ਜਦੋਂ ਇਹ ਪਿੰਡ ਹੀ ਪੁਰਾਣਾ ਪਿੰਡ ਹਿੰਦੂਆਂ ਦਾ ਹੀ, ਹਾਂ, ਹਿੰਦੂ ਰਾਜਪੂਤ। ਪਿੰਡੀਆਂ ਦਾ ਹੀ। ਜੀ ਜੀ ਅੱਛਾ। ਤੇ ਜਦੋਂ ਇਹਨਾਂ ਮੈਂਗੜੀ ਵਾਲਾ ਚੌਧਰੀ ਜੀ ਜੀ ਇਹਨੇ ਦਰਅਸਲ ਉਹਨਾਂ ਜਾਣ ਲੱਗੇ ਨੇ ਜਦੋਂ ਜੀ ਸੰਨ 47 ਦੇ ਵਿੱਚ ਜੀ ਉਧਰ ਇੰਡੀਆ ਇੰਡੀਆ ਹਾਂਜੀ। ਜੀ ਹਾਂ ਹਾਂ, ਉਹ ਜਿਹੜੇ ਇੱਥੋਂ ਚਲੇ ਤੇ ਉਹਨੇ ਜਨਾਬ ਆਪਣੇ ਗਹਿਣੇ ਲਿਖਾ ਲਿਆ ਉਹਨਾਂ ਕੋਲੋਂ। ਠੀਕ ਹੈ ਤੇ ਇਹ ਫਿਰ ਗੁਲਸ਼ਨ ਨੇ ਆਖਿਆ ਵੀ ਤੂੰ ਜਿੰਨਾ ਚਿਰ ਖਾ ਲਈਏ ਨਾ ਉਹਨਾਂ ਚਿਰ ਲਈਏ ਖਾ। ਠੀਕ ਤੇ ਹੈ ਹੁਣ ਇਹ ਮੈਨੂੰ ਪਤਾ, ਮੈਂ ਚੇਅਰਮੈਨ ਆ, ਜੀ। ਮੈਨੂੰ ਸਾਰੇ ਖਿਚਾਰ ਨੇ। ਠੀਕ ਮਗਰ ਹੈ। ਗੱਲ ਇਹ ਆ ਵੀ ਤੇਰਾ ਗਹਿਣਾ ਗਿਆ ਟੁੱਟ। ਠੀਕ ਹੈ ਗਹਿਣਾ ਗਿਣਾ ਕੋਈ ਨਹੀਂ, ਮੈਂ ਇੱਥੇ ਪਲਾਟ ਬਣਾ ਲਿਆ। ਅੱਛਾ ਐਡੀ ਐਡੀ ਜਵਾਰ ਹੋਈ ਦੀ ਉਹਨਾਂ ਬਜਾਈ ਦੀ ਹੂੰ। ਚੌਧਰੀ ਅਬਦੁਲੀਮ ਨੇ। ਜੀ ਉਹਨਾਂ ਆਖੇ ਇੱਥੇ ਸਮਾਨ ਸੁੱਟੋ, ਉੱਥੇ ਪਿੰਡ ਢੱਟ ਗਿਆ ਤੇ ਇੱਥੇ ਸੁੱਟੋ। ਠੀਕ ਹੈ ਅੱਛਾ। ਉਹਦੇ ਜਨਾਬ ਹੂੰ। ਦੋ ਤਿੰਨ ਚੌਕੀਆਂ ਲਿਆ ਕੇ ਢਾ ਜਾਂ ਛਪਾਈ ਆ ਗਏ, ਉਹ ਰਾਪਰ ਆ ਗਿਆ। ਹੂੰ। ਉਧਰ ਗੁਲਸ਼ਨ ਹੀ ਦਫ਼ਤਰ ਉਹਦਾ ਬਾਰੇ ਮੰਗੇ, ਜੀ ਉੱਥੋਂ ਜਾ ਕੇ ਲਿਆਂਦਾ ਤੇ ਉਹਨਾਂ ਯਾਰ ਸਾਰੇ ਆਣ ਕੇ ਨਾ ਥਾਣੇਦਾਰ ਦੋ ਤਿੰਨਾਂ ਪਿੰਡਾਂ ਦੇ ਹੂੰ। ਸ਼ਾਹਗਰੀ, ਬਾਰਾ ਮੰਗਾ, ਹੂੰ। ਫਿਰ ਨਾਲਾ ਕੋਟ, ਅੱਛਾ। ਇਹ ਦੋ ਤਿੰਨ ਥਾਣੇ ਆ ਇਕੱਠੇ ਕਰਕੇ ਚੌਧਰੀ ਲੈ ਆਇਆ ਠੀਕ ਹੈ ਅਬਦੁਲੀਮ। ਜੀ ਜੀ ਉਹਦੇ ਹੱਥ ਜਲੇ ਗੁਲਸ਼ਨ ਆ ਗਿਆ ਤੇ ਜਨਾਬ ਉਹ ਸਾਰੇ ਉੱਠ ਕੇ ਤੇ ਖਲੋ ਗਏ। ਅੱਛਾ। ਸਾਰੇ ਉੱਠ ਕੇ ਖਲੋ ਗਏ। ਹੂੰ। ਚਲੋ ਉਹਨਾਂ ਹੋਰ ਨੇ ਕਿਹਾ ਗੱਲਾਂ ਬੈਠੇ ਰਹੋ। ਹਾਂ। ਕਿਉਂ ਉੱਠੇ ਤੁਸੀਂ? ਅੱਛਾ। ਇਹ ਚੌਧਰੀ ਜੀ ਆਇਆ, ਚੌਧਰੀ ਜੀ ਕਹਿਣੇ ਜੀ ਆਇਆ ਤੇ ਤੁਸੀਂ ਵੀ ਆਇਆ, ਤੁਹਾਨੂੰ ਵੀ ਸਲਾਮ ਕੀਤੀ। ਆਂਦਾ ਜਦ ਦੌੜਦਾ ਤੂੰ ਚਲੋ। ਹੁਣ ਤਹਿਸੀਲਦਾਰ ਤੇ ਪਟਵਾਰੀ ਲਿਆ ਕੇ ਗਰਦੌਰ ਲਿਆ ਕੇ ਤੇ ਉਹਨੇ ਜਨਾਬ ਗੁਲਸ਼ਨ ਨੇ ਬਾਂਹ ਫੜ ਕੇ ਉਹਨਾਂ ਆਖਿਆ ਦੇਖੋ ਜੀਟਰੀ ਇਹਨਾਂ ਦੀ ਨਹੀਂ ਹੁੰਦੀ, ਇਹ ਸੈਂਟਰਲ ਗਵਰਨਮੈਂਟ ਜਗ੍ਹਾ, ਸੈਂਟਰਲ ਗਰਾਊਂਡ ਚੋਂ ਅੱਗੇ ਆਏ ਨੇ ਢੱਠ ਕੇ ਜੀ ਤੇ ਇਹ ਵੀ ਸੈਂਟਰਲ ਗਰਾਊਂਡ ਹੀ ਸਮਝੋ। ਹੂੰ। ਇਹਦੀ ਜੀਟਰੀ ਨਹੀਂ ਹੋਣੀ, ਰਹਿਣ ਜਿੰਨਾ ਚਿਰ ਮਾਰੀ ਆਪਣੇ ਬਣਾਉਣ ਤੇ ਰਹਿਣ ਮੌਜ। ਠੀਕ ਹੈ ਠੀਕ ਹੈ ਤੁਹਾਨੂੰ ਬਾਹਰ ਆਣ ਕੇ ਕੋਈ ਸੱਦੇ, ਬਾਹਰਲੀਆਂ ਬਰੂਆਂ 'ਚ ਤੁਹਾਨੂੰ ਬੁਲਾਏ, ਉੱਥੇ ਜਾਓ ਗੱਲ ਸੁਣੋ ਦੀ। ਜੀ ਤੁਹਾਨੂੰ ਜੇ ਮਜ਼ਦੂਰੀ ਵਾਲੋ ਆਦੇ ਨੇ ਤਾਂ ਮਜ਼ਦੂਰੀ ਕਰਨੀ ਹੈ ਕਰੋ, ਤੁਹਾਨੂੰ ਮਿਹਨਤ ਦੇ ਤੇ ਮਜ਼ਦੂਰੀ ਕਰ ਲੈ। ਹੁਕੂਮਤ ਕਿਸੇ ਦੀ ਨਹੀਂ ਇੱਥੇ। ਬਿਲਕੁਲ ਠੀਕ ਹੈ ਹੂੰ। ਇਹ ਗੱਲਾਂ ਤੇ ਆ ਗਈਆਂ। ਠੀਕ ਹੈ ਠੀਕ ਹੈ। ਜਿਹੜਾ ਚੌਧਰੀ ਗੁਲਸ਼ਨ ਸੀ ਉਹ ਇੱਥੋਂ ਦਾ ਲੋਕਲ ਸੀ, ਹਾਂ ਯਾਨੀ ਕੋ ਪਿੱਛੋਂ ਇੰਡੀਆ ਚੋਂ ਮਾਜਰ, ਯਾਨੀ 1947 ਵੇਲੇ ਆਇਆ ਸੀ। ਠੀਕ ਹੈ, ਜ਼ਿਆਦਾ ਨੂੰ। ਸਾਨੂੰ 45 ਚ ਆਇਆ। ਹੁਣ ਨਾ ਗੱਲ ਕਰਨੀ ਹੈ ਤੁਹਾਡੇ ਨਾਲ ਪਿੰਡੀ ਮਨਾਸਾਂ ਦੇ ਜਿਹੜਾ ਪੁਰਾਣਾ ਪਿੰਡ ਸੀ ਬਈ ਦੇ ਕੰਢੇ ਜਿਹੜਾ ਵਸਦਾ ਹੈਨਾ, ਉਹਦੀ ਗੱਲ ਕਰਨੀ ਹੈ। ਅੱਛਾ
ਕਿਹੜੀ ਬਰਾਦਰੀ ਸੀ ਉੱਥੇ ਵਸਦੀ ਆਪਣੇ ਪਿੰਡ 'ਚ? ਸਾਡੇ ਚ ਹਾਂ ਇੱਥੇ ਜਿਹੜੇ ਪਹਿਲਾਂ ਉਹ ਆਹੋ ਉੱਥੇ ਪਹਿਲੂ ਪੁਰਾਣੇ। ਉਦੋਂ ਤੇ ਹਿੰਦੂ ਵਸਦੇ ਸੀ ਕਿਤੇ ਗਏ। ਅੱਛਾ ਠੀਕ ਹੈ। ਕਿਹੜਾ ਸੀ ਚੌਧਰੀ ਉਹਨਾਂ ਵਿੱਚੋਂ? ਉਹਨਾਂ ਜੋ ਚੌਧਰੀ ਹੈਗਾ ਸੀ ਹਰੀ ਭਗਤ ਬਾਹਮਣ। ਅੱਛਾ ਹੈਂ। ਅੱਛਾ। ਤੇ ਪਿੰਡ ਦੇ ਚੌਧਰੀ ਸੀ ਜਿਹੜੇ ਹੂੰ ਹਿੰਦੂ ਅੱਛਾ ਉਹ ਹਰ ਵੀ ਵੱਲ ਨੂੰ ਬੰਦ ਕਰਨਾ। ਉਹਨਾਂ ਚੋਂ ਵੀ ਚੌਧਰੀ ਬੰਦੇ ਸੀ। ਅੱਛਾ ਉਹ ਫਿਰ ਸਾਰੇ ਹੂੰ। ਕਮੇਟੀ ਪਾਈ ਦੀ ਸੀ ਉਹਨਾਂ ਨੇ ਆਪਣੀ ਅੱਛਾ ਬਣਾਈ ਦੀ ਸੀ। ਹਾਂ ਪਰ ਥਾਣੇ ਠੋਣੇ ਨਹੀਂ ਜਾਣਾ, ਝਗੜਾ ਹੋਵੇ ਹਾਂ। ਤੇ ਇੱਥੇ ਫੈਸਲਾ ਹੋਏਗਾ। ਅੱਛਾ ਪਿੰਡ ਹੀ ਕਰ ਲੈਂਦੇ ਹਾਂ ਫੈਸਲਾ। ਹਾਂ। ਠੀਕ ਹੈ ਠੀਕ ਹੈ। ਝਗੜਾ ਹੋਏ ਕੋਈ ਵੀ ਆ ਹੂੰ ਪਿੰਡ ਹੀ ਫੈਸਲਾ ਹੋਣਾ, ਹੂੰ ਥਾਣੇ ਨਹੀਂ ਜਾਣਾ। ਸਹੀ ਹੈ। ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ? ਮੁਸਲਮਾਨਾਂ ਦੇ ਜੀ ਕਾਫੀ ਘਰ ਸਾਡੇ ਘਰ ਅੱਛਾ ਬਾਬਾ ਕਿੱਡਾ ਕੁ ਵੱਡਾ ਪਿੰਡ ਸੀ ਭਲਾ? ਬੜਾ ਹੀ ਵੱਡਾ ਪਿੰਡ ਆ। ਮੈਂਗੜੀ ਹੈ ਨਾ, ਹਾਂ ਮੈਂਗੜੀ ਵੀ ਸਾਰੀ ਇੱਥੋਂ ਸਾਡੇ ਪੈਦਾ ਹੋਣ ਤੋਂ ਪਹਿਲਾਂ ਦੇ ਉੱਥੇ ਜਾ ਕੇ ਮੈਂਗੜੀ ਰਹੇ ਨੇ। ਹੈਂ। ਉਸ ਤੋਂ ਬਾਅਦ ਇਹ ਸਾਨੂੰ 65 ਚ ਵੀ ਢੱਠੇ ਨੇ, ਅੱਛਾ ਸਾਨੂੰ 60 ਚ ਵੀ ਢੱਠੇ ਨੇ। ਹੂੰ ਤੇ ਕੁਛ ਇੱਥੋਂ ਵੀ ਬੰਦੇ ਚੱਲ ਗਏ, ਕੋਈ ਕਸ਼ਾਬ ਚ ਚੱਲ ਗਏ, ਹੂੰ ਕੋਈ ਸ਼ਹਿਰਾਂ ਚ ਚੱਲ ਗਏ ਨੇ। ਹੂੰ ਬਸ ਕਾਫੀ ਬੰਦੇ ਨੇ ਗਏ। ਬੰਦੇ ਤੋਂ ਕਾਫੀ ਟੁਰ ਗਏ ਨੇ। ਠੀਕ ਹੈ ਠੀਕ ਹੈ। ਤੁਸੀਂ ਦੱਸਿਆ ਵੱਡਾ ਬੰਦਾ ਸੀ ਹਰੀ ਹਰੀ ਭਗਤ। ਹਰੀ ਭਗਤ। ਹਾਂ। ਚੰਗਾ ਬੰਦਾ ਸੀ? ਆ ਚੰਗਾ ਇਹ ਮਾੜਿਆਂ ਬੰਦਿਆਂ ਨਾਲ ਸਲੂਕ ਉਹਦਾ ਕਿਸ ਤਰ੍ਹਾਂ ਦਾ ਸੀ? ਸਲੂਕ ਜੀ ਚੰਗਾ ਇਹ ਜਿਹੜੇ ਇੱਕ ਛੱਜੂ ਸ਼ਾਹ ਹੈ ਨਾ, ਜਿਹੜਾ ਛੱਜੂ ਸ਼ਾਹ ਹਾਂ ਉਹ ਦੁਕਾਨਦਾਰ ਬੜਾ ਮੋਟਾ ਸੀ। ਅੱਛਾ ਉਹ ਜਦੋਂ ਸਮਝੋ ਸਿਆਲ ਆਉਣਾ ਨਹੀਂ, ਹੂੰ ਉਹ ਗਰੀਬਾਂ ਲੋਕਾਂ ਨੂੰ ਮਾਸ਼ੇ ਹੁੰਦੇ ਸੀ ਸਾਡੇ ਪਿੰਡ 'ਚ ਅੱਛਾ ਉਹਨਾਂ ਦੇ ਜ਼ਮਾਨੇ 'ਚ। ਉਹਨਾਂ ਨੂੰ ਆਖਣਾ ਵੀ ਜਿਹਦੇ ਕੋਲ ਦਾਣੇ ਨੇ ਨਹੀਂ ਉਹ ਮੇਰੇ ਤੋਂ ਦਾਣੇ ਲੈ ਲਓ, ਅੱਛਾ ਚੌਲ ਜਿੰਨਾ ਲੈਣੇ ਉਹ ਚੌਲ ਲੈ ਲਓ, ਹੂੰ ਪੈਸੇ ਲੈਣੇ ਤੇ ਪੈਸੇ ਲੈ ਲਓ। ਅੱਛਾ ਜਦੋਂ ਫਸਲ ਕਮਾਓਗੇ ਹੂੰ ਤੇ ਹੂੰ ਫਿਰ ਵੀ ਤੁਸੀਂ ਮੈਨੂੰ ਦੇ ਦਿਓ। ਹੂੰ ਉਹ ਇਦਾਂ ਦਾ ਵਿਹਾਰ ਕਰਦਾ। ਠੀਕ ਹੈ ਠੀਕ ਹੋ ਗਿਆ। ਹਾਂ। ਤੇ ਆਪਣੇ ਪਿੰਡੀ ਪੁਰਾਣੇ ਪਿੰਡੀ ਦੀ ਗੱਲ ਕਰੀਏ, ਉਹ ਦੁਕਾਨ ਤੋਂ ਇਲਾਵਾ ਹੋਰ ਕਿੰਨੀਆਂ ਦੁਕਾਨਾਂ ਸਨ? ਹੋਰ ਦੁਕਾਨਾਂ ਵੀ ਕਮ ਸੋ ਕਮ ਵੀ ਤੇ ਕੋਈ ਛੱਜੂ ਸ਼ਾਹ ਤੋਂ ਇਲਾਵਾ? 3-4 ਆ ਸਨ। ਅੱਛਾ ਉਹਨਾਂ ਦੇ ਨਾਂ ਯਾਦ ਨੇ ਕਿੰਨਾਂ ਦੀ ਦੁਕਾਨਾਂ ਸਨ? ਉਹ ਬਾਹਮਣ ਹੀ ਉਹ ਸਮਝੋ ਉਹ ਸੁਨਿਆਰੇ ਦੀ ਦੁਕਾਨ ਵੀ ਹੈ ਹੀ। ਅੱਛਾ ਹਾਂ। ਠੀਕ ਹੈ। ਤੇ ਫਿਰ ਅੱਗੇ ਉਹ ਜਿਹੜੇ ਹਕੀਮ ਸੀ, ਲਾਲੂ ਹਕੀਮ ਹੂੰ ਤੇ ਬੱਦਰੀ ਅੱਛਾ ਤੇ ਦੂਸਰੇ ਅੱਛਾ ਹਕੀਮ ਹੀ ਸੀ ਪਿੰਡ? ਹੇਮੇ ਸ਼ਾਹ। ਬਥੇਰੇ ਨਾਮ ਬਥੇਰੇ ਨਾਮ ਬੰਦੇ। ਵੀ ਭੁੱਲ ਗਏ ਨੇ। ਹੂੰ ਬਹੁਤ ਯਾਦ ਨੇ ਤੁਹਾਨੂੰ, ਬਹੁਤ ਯਾਦ ਨੇ। ਤੁਸੀਂ ਸਕੂਲ ਜਾਂਦੇ ਰਹੇ? ਸਕੂਲ ਗਏ ਤੁਸੀਂ? ਨਾ ਜੀ। ਅੱਛਾ ਉਂਝ ਪਿੰਡ ਸਕੂਲ ਹੈ ਸੀ ਤੁਹਾਡੇ ਹਾਂ ਹੈਗਾ ਸੀ। ਪ੍ਰਾਇਮਰੀ ਤੱਕ? ਹਾਂ। ਤੇ ਵੱਡਾ ਸਕੂਲ 12 ਮੰਗਾ? 12 ਮੁੰਡਾ। ਠੀਕ ਹੈ। ਤੁਹਾਡੇ ਜਿਹੜੇ ਹਾਣ ਦੇ ਮੁੰਡੇ ਸਨ ਉਹਨਾਂ ਦੇ ਨਾਂ ਤੁਹਾਨੂੰ ਚੇਤੇ ਰਹੇ? ਆ ਨਾ ਕੋਈ ਚੇਤੇ ਵੀ ਨੇ ਤੇ ਕੋਈ ਨਹੀਂ ਵੀ ਹੈਗੇ। ਅੱਛਾ ਜਿਹੜੇ ਚੇਤੇ ਨੇ ਉਹਨਾਂ ਦੇ ਨਾਂ ਲਵੋ ਹਾਂ ਭਲਾ। ਜਾਣਦੇ ਜੀ ਇੱਕ ਮੇਰਾ ਮੇਰੇ ਹਾਂ ਦਾ ਹੈ ਮੁਰਾ, ਅੱਛਾ ਉਹਦਾ ਨਾਂ ਹੈ ਮੱਗਰ। ਅੱਛਾ ਮੱਗਰ ਮੱਗਰ ਉਹ ਹਿੰਦੂ ਸਨ? ਆ ਪਿੰਡੀ ਦੇ ਹੀ। ਪਿੰਡੀ ਦੇ ਸਨ? ਹਿੰਦੂ। ਅੱਛਾ ਹਾਂ। ਤੇ ਕਿੰਨਾ ਵਿੱਚੋਂ ਸੀ ਉਹਦੇ ਪਿਓ ਦਾ ਨਾਂ ਕੀ ਸੀ ਭਲਾ? ਮੱਗਰ ਦੇ ਪਿਓ ਦਾ ਨਾਂ? ਉਹਨਾਂ ਮੱਗਰ ਦੇ ਪਿਓ ਦਾ ਨਾਂ ਜੀ ਉਹਨਾਂ ਦੇ ਦਾਦੇ ਦਾ ਮੈਨੂੰ ਪਤਾ ਕੋਈ ਨਹੀਂ। ਪਿਓ ਦਾ ਨਹੀਂ ਨਾਂ ਦਾ ਪਤਾ? ਮੱਗਰ ਮੁੰਡਾ ਤੁਹਾਡੇ ਹਾਣ ਦਾ ਸੀ। ਹੋਰ ਇਸ ਤੋਂ ਇਲਾਵਾ? ਰਾਣੀ ਤਰਾਣੇ ਖੇਡਦੇ ਰਹਿਣਾ। ਅੱਛਾ ਹੋਰ ਇਸ ਤੋਂ ਇਲਾਵਾ? ਹੋਰ ਵੀ ਜੀ ਕੀ ਨਾ ਕਿਸੇ ਦਾ ਨਾਂ ਜੱਲਾ, ਹੂੰ ਕਿਸੇ ਦਾ ਨਾਂ ਫੱਲਾ। ਅੱਛਾ ਇਸ ਤਰ੍ਹਾਂ ਇੱਕ ਦੂਜੇ ਨੂੰ ਇਸ ਤਰ੍ਹਾਂ ਕਰਕੇ ਬੁਲਾਉਣਾ ਤੇ ਨਾਲ ਖੇਡਣਾ। ਠੀਕ ਹੈ ਠੀਕ ਹੈ। ਮੈਂ ਬਾਬਾ ਜੀ ਤੁਹਾਡੇ ਪਿੰਡ ਨਾ ਆਇਆ ਪਿੱਛੇ ਜੀ ਨਾ, ਇੱਕ ਬਾਬੇ ਦੀ ਵੀਡੀਓ ਆਈ ਸੀ ਜਿਸ ਤਰ੍ਹਾਂ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਨਾ, ਆਹੋ। ਇਸੇ ਤਰ੍ਹਾਂ ਹੀ ਇੱਕ ਬਾਬਾ ਵੇ ਠਾਕੁਰ ਹੀਰਾ ਸਿੰਘ, ਪੁੱਤਰ ਸੀ ਉਹ ਮੁੰਸ਼ੀ ਰਾਮ ਦਾ, ਹਾਂ। ਤੇ ਉਹਦੇ ਬਾਬੇ ਦਾ ਨਾਂ ਸੀ, ਦਾਦੇ ਦਾ ਨਾਂ ਲਹਿਣਾ। ਲੈ। ਠੀਕ ਹੈ। ਹਾਂ। ਯਾਨੀ ਰਾਜਪੂਤ ਮਨਹਾਸ ਸਨ ਉਹ। ਮਨਾ ਸਨ। ਉਹ ਬਾਬੇ ਨੂੰ ਜਦ ਸਾਡੇ ਉਧਰ ਪੁੱਛਦੇ ਨੇ ਨਾ ਡਾਕਟਰ ਸੁਰੇਸ਼ ਮਹਿਤਾ ਸਾਹਿਬ, ਉਹਨਾਂ ਦੇ ਬਜ਼ੁਰਗਾਂ ਦਾ ਵਿਆਹ ਹੀ ਪਿੰਡ ਸੀ। ਹਾਂ। ਚਲੋ ਉਹਨਾਂ ਦਾ ਵੀ ਮੈਂ ਜ਼ਿਕਰ ਕਰਦਾ ਜਾਵਾਂ। ਉਹ ਕਹਿੰਦੇ ਨੇ ਮੇਰੇ ਜਿਹੜੇ ਦਾਦਾ ਜੀ ਸਨ ਨਾ, ਉਹਨਾਂ ਦਾ ਨਾਂ ਸੀ ਮਹਿਤਾ ਹਰੀ ਭਗਤ। ਹਰੀ ਭਗਤ। ਤੇ ਤੁਸੀਂ ਇਹ ਭੁੱਲ ਗਏ, ਹਰੀ ਉਹਦਾ ਹੀ ਜ਼ਿਕਰ ਕਰ ਰਹੇ ਨੇ ਜਿਹੜੇ ਕਹਿੰਦੇ ਸਨ ਵੱਡਾ ਬੰਦਾ ਸੀ ਨਾ ਅਸਲ 'ਚ, ਉਹ ਹੀ ਏ। ਉਹਦੇ ਪੋਤਰੇ ਦਾ ਹੀ ਘੱਲਿਆ ਹੋਇਆ ਮੈਂ ਇੱਥੇ ਆਇਆ ਵਾਂ। ਹਰੀ ਤੁਸੀਂ ਜਿਹੜਾ ਦੱਸਿਆ ਨਾ ਚੌਧਰੀ ਬੰਦਾ ਸੀ, ਆਹ ਆਗੂ ਹੱਥ ਬੰਦਾ ਸੀ, ਵੱਡਾ ਨਾਂ ਸੀ। ਆਹ ਬਿਲਕੁਲ ਸਹੀ ਹੋ ਗਿਆ। ਸਹੀ ਉਹਦੇ ਹੈ। ਨਾਲ ਆ ਉਹਨਾਂ ਦਾ ਉਹਦੇ- ਪੁੱਤਰਾ। ਉਹਦੇ ਆਪਣਾ ਹਰੀ ਭਗਤ ਦੇ ਮੁੰਡੇ ਸਨ, ਇੱਕ ਦਾ ਨਾਂ ਰਤਨ ਚੰਦ ਸੀ। ਠੀਕ ਹੈ। ਇੱਕ ਦਾ ਨਾਂ ਸੀ ਦਵਿੰਦਰ ਮਹਿਤਾ।
ਦੇਵ ਨੂੰ ਕਰਕੇ ਕਹਿੰਦੇ ਸਨ, ਤੁਸੀਂ ਜਾਣਦੇ ਹੋ ਇਹਨਾਂ ਨੂੰ? ਜਮਿੰਦਰ ਮਹਿਤਾ। ਆਹੋ ਦੇਵ, ਉਹਨੂੰ ਦੇਵ ਕਹਿੰਦੇ ਹਾਂ ਪਿਆਰ ਨਾਲ। ਹਾਂ ਉਂਝ ਦਵਿੰਦਰ ਮਹਿਤਾ ਸੀ, ਤੇ ਇੱਕ ਦਾ ਨਾਂ ਸੀ ਰਤਨ ਚੰਦ। ਰਤਨ ਚੰਦ। ਹਾਂ, ਇਹ ਵੱਡਾ ਪੁੱਤਰ ਸੀ ਇਹਦਾ, ਹਰੀ ਦਾ, ਜਿਹੜਾ ਹਰੀ ਭਗਤ ਤੁਸੀਂ ਨਾਂ ਲੈ ਰਹੇ ਹੋ। ਹਾਂ ਠੀਕ ਹੈ ਜੀ। ਡਾਕਟਰ ਸਾਹਿਬ ਆਲਰੇਡੀ ਇਹਨਾਂ ਬਜ਼ੁਰਗਾਂ ਨੇ ਨਾ ਜ਼ਿਕਰ ਕਰ ਦਿੱਤਾ ਵੀ ਤੁਹਾਡੇ ਦਾਦਾ ਜੀ ਦਾ, ਮਤਲਬ ਜਿੱਦਾਂ ਮੈਂ ਪੁੱਛਿਆ ਨਾ ਕਿ ਵੱਡਾ ਬੰਦਾ ਕਿਹੜਾ ਸੀ। ਕਹਿੰਦੇ ਜਲਸਾ ਬੜਾ ਵੱਡਾ ਹੋਇਆ ਸਾਡੇ। ਹਾਂ, ਉਹ ਵਿੱਚ ਤੁਸੀਂ ਸਾਰੇ, ਅੱਛਾ ਤੁਸੀਂ ਇੰਟਰਵਿਊ ਸੁਣਿਆ ਸਾਰਾ ਬਾਬੇ ਦਾ? ਠੀਕ ਹੈ। ਅੱਛਾ ਬਾਬਾ ਜੀ, ਮੈਂ ਗੱਲ ਕਰ ਰਿਹਾ ਸਾਂ, ਡਾਕਟਰ ਸੁਰੇਸ਼ ਮਹਿਤਾ ਸਾਹਿਬ ਇੰਟਰਵਿਊ ਕਰਦੇ ਨੇ ਬਾਬੇ ਹੀਰੇ ਸਿੰਘ ਦਾ, ਠਾਕੁਰ ਹੀਰਾ ਸਿੰਘ। ਉਹਨਾਂ ਦਾ ਜੱਦੀ ਪਿੰਡ ਸੀ ਪਿੰਡੀ ਮਨਾਸਾ। ਹਾਂ ਠੀਕ ਹੈ ਨਾ? ਸ਼ਾਇਦ ਤੁਹਾਡੇ ਦੌਰ ਚ ਨਿਕਨੇਮ ਹੁੰਦੇ ਹੋਣਗੇ, ਮਤਲਬ ਉਲਟੇ ਸਿੱਧੇ ਨਾਂ ਬੱਚੇ ਲੈਂਦੇ ਨੇ ਨਾ। ਹਾਂ ਉਹਨੂੰ ਪੁੱਛਦੇ ਨੇ ਕਿ ਭਾਈ ਦੱਸੋ ਆਪਣਾ ਬਜ਼ੁਰਗੋ, ਤੁਹਾਡੇ ਜੇ ਹਾਨ ਦੇ ਮੁੰਡੇ ਸਨ ਪਿੰਡੀ ਮਨਾਸਾਂ ਦੇ, ਉਹ ਕਿਹੜੇ ਕਿਹੜੇ ਸਨ? ਉਹ ਨਾਂ ਲੈਂਦੇ ਨੇ ਕਿ ਇੱਕ ਫਰਜ਼ੰਦ ਅਲੀ ਸੀ ਮੇਰੇ ਹਾਨ ਦਾ, ਹਾਂ ਇੱਕ ਸੁਭਾਨ ਅਲੀ ਸੀ ਯਾਨੀ ਤੁਹਾਡਾ ਨਾਂ, ਹਾਂ ਤੇ ਇੱਕ ਕਹਿੰਦੇ ਨੇ ਮੁਹੰਮਦ ਸਦੀਕ ਸੀ, ਛਿੰਬਾ ਸੀ ਉਹ, ਹਾਂ ਤੇ ਇੱਕ ਰਮਜ਼ਾਨ ਜੁਲਾਇਆ ਸੀ। ਹਾਂ ਠੀਕ ਹੈ, ਤੇ ਇੱਕ ਰੱਖਾ ਸੀ। ਰੱਖਾ। ਹੈ ਹਾਂ ਇਹ ਬੰਦੇ ਮਤਲਬ ਤੁਹਾਡਾ ਪੈਨਲ ਸੀ, ਤੁਹਾਡੇ ਹਾਣ ਦੇ ਸਨ। ਹਾਂ ਤੇ ਬਾਕੀ ਇਹੀ ਪਤਾ ਪੁੱਛ ਪ੍ਰਤੀਤ ਕੀਤੀ ਤੁਹਾਡੇ ਪਿੰਡੋਂ ਆ ਕੇ ਨਾ, ਤੇ ਉਹਨਾਂ ਕਹਿੰਦੀ ਬਾਕੀ ਸਾਰੇ ਬਜ਼ੁਰਗ ਤੇ ਅੱਲਾ ਨੂੰ ਪਿਆਰੇ ਹੋ ਗਏ ਨੇ, ਤੇ ਇੱਕ ਬਾਬਾ ਜੀ ਹੈ ਨੇ ਤੁਹਾਡਾ ਨਾਂ ਲਿਆ ਸੁਭਾਨ ਅਲੀ। ਹਾਂ ਹਾਂ, ਤੇ ਤੁਹਾਨੂੰ ਕੋਈ ਯਾਦ ਰਹੀ ਮਾੜੀ ਚੰਗੀ ਕੋਈ ਹੀਰਾ ਸਿੰਘ ਨਾਮੀ ਮੁੰਡਾ ਹੈ ਸੀ ਤੁਹਾਡੇ ਗਰੁੱਪ 'ਚ ਖੇਡਦਾ ਖੂਡਦਾ, ਹਾਂ ਕੋਈ ਯਾਦ ਹੈ? ਹੀਰਾ ਸਿੰਘ। ਹੀਰਾ ਸਿੰਘ। ਆਹੋ ਉਲਟਾ ਨਾਂ ਜਿਹੜਾ ਨਾ ਉਹਦੇ ਤੋਂ। ਆਹੋ, ਨਾਂ ਤੁਹਾਨੂੰ ਦੱਸਿਆ ਵੀ ਮਣੀ ਭੁੱਲ ਗਏ ਨੇ, ਮੁੰਸ਼ੀ ਨਾਂ ਰਾਮ ਦਾ ਬੜੇ ਯਾਦ ਮੁੰਸ਼ੀ ਰਾਮ ਦਾ ਪੁੱਤਰ ਸੀ ਇਹ, ਬਾਬੇ ਲਹਿਣੇ ਦਾ ਪੋਤਰਾ ਹਾਂ ਹਾਂ ਹੈ। ਵੱਡਿਆਂ ਦਾ ਨਾਂ ਲਈ ਫੇਰ ਯਾਦ ਆਉਂਦਾ। ਹਾਂ, ਉਸ ਘਰ ਵਿੱਚ ਸੀ ਹੈ, ਉਸ ਖਾਨਦਾਨ ਦੇ ਵਿੱਚੋਂ ਹੀ। ਠੀਕ, ਉਹਨਾਂ ਨੇ ਆਪਣੇ ਪਿੰਡ ਨੂੰ ਬੜਾ ਯਾਦ ਕੀਤਾ ਬੜੇ ਅੱਛੇ ਲਫ਼ਜ਼ਾਂ ਦੇ ਵਿੱਚ। ਅੱਛਾ। ਹਾਂ, ਜਿੱਥੇ ਬੰਦਾ ਜੰਮਿਆ ਪਲਿਆ ਹੋਏ ਬਾਬਾ, ਉਹ ਤੇ ਨਹੀਂ ਨਾ ਜਾ ਭੁੱਲਦੇ। ਆਹੋ ਜੀ। ਅੱਛਾ, ਚਲੋ ਉਹਨਾਂ ਨੇ ਨਾ ਕੁਝ ਨਾਮ ਮੇਰੇ ਨਾਲ ਹੋਰ ਵੀ ਸਾਂਝੇ ਕੀਤੇ ਨੇ ਪੁਰਾਣੇ, ਤੋਂ ਮੈਂ ਰੱਖਣਾ ਤੁਹਾਡੇ ਕਿ ਤੁਸੀਂ ਫਿਰ ਮੈਨੂੰ ਦੱਸਿਆ ਜੇ। ਹਾਂ ਬਾਬਾ ਜੀ ਉਹ ਕਹਿੰਦੇ ਨੇ ਇੱਕ ਪੁੰਨੂ ਹੀ ਪੁੰਨੂ ਨਾਮੀ ਬੰਦਾ, ਪੁੰਨੂ ਸਰਦਾਰ ਪੁੰਨੂ ਸਰਦਾਰ ਹੈ ਇਹ। ਹੈ ਸੀ। ਹਾਂ ਹਕੀਮ, ਇੱਕ ਹਕੀਮ ਸੀ, ਉਹਦਾ ਨਾਂ ਸੀ ਗੋੜੀ ਸ਼ੰਕਰ, ਹਾਂ ਉਹ ਵੀ ਹੈ ਸੀ। ਗੌਰੀ। ਗੌਰੀ। ਹਾਂ ਆਹੋ। ਉਹਦਾ ਭਰਾ ਹੈ, ਉਹਦਾ ਨਾਂ ਹੈ ਲਾਲੂ। ਰਲੂ। ਉਹਦਾ ਨਾਂ ਲਾਲੂ ਹੈ। ਲਾਲੂ। ਅੱਛਾ, ਗੌਰੀ ਦਾ ਭਰਾ। ਵਾਹ ਜੀ ਵਾਹ, ਗੋਰੀ ਦਾ ਭਰਾ ਲਾਲੂ ਸੀ। ਹਾਂ ਨਹੀਂ ਉਹ ਹਕੀਮ ਸੀ, ਬਿਲਕੁਲ ਠੀਕ ਹੈ। ਤੇ ਇੱਕ ਸੀ ਹਕੀਮ ਤਾਰਾ ਚੰਦ, ਹਾਂ ਇਹ ਵੀ ਹੈ ਸੀ। ਹੇਮੇ ਦਾ ਪੁੱਤਰ। ਇਹ ਅੱਛਾ, ਹੇਮੇ ਦਾ ਪੁੱਤਰ ਇਹ ਤਾਰਾ। ਵਾਹ ਜੀ ਵਾਹ, ਠੀਕ ਹੈ ਠੀਕ ਹੈ। ਯਾਦ ਆਂਦਾ ਪਿਆ ਬਾਬੇ ਤੇ ਬਾਬਾ ਜੀ ਠੀਕ ਹੈ, ਇਹ ਵਾਕਈ ਹਕੀਮ ਸਨ ਕਿ ਜਾਂ ਬਸ ਨਾਂ ਦੇ ਨਾਲ ਹੀ ਲੱਗਦਾ ਹੈ? ਨਹੀਂ ਇਹ ਹਕੀਮ ਹੀ ਚੰਗਾ ਚੰਗਾ ਸੋਹਣਾ ਹਕੀਮ ਹੈ। ਅੱਲਾ ਦਾ ਦੁਆਵਾਂ ਦਿੰਦਾ ਹੈ, ਰਾਮ ਆ ਜਾਂਦਾ ਜੀ। ਚੋਟੀ ਦਾ ਹਕੀਮ ਸੀ। ਬਾਹਰ ਦੇ ਪਿੰਡ ਵੀ ਕੋਈ ਆਪਣਾ ਕੋਈ ਦਵਾਈ ਸ਼ਵਾਈ ਲੈਣ ਆਉਂਦੇ ਸਨ? ਅੰਮ੍ਰਿਤਸਰ ਦਾ ਜਾਂਦਾ ਜੀ। ਅੱਛਾ ਅੱਛਾ ਹਾਕੀਮ ਲੈ ਕੇ ਜਾਂਦੇ ਨੇ ਜੀ ਅੱਛਾ ਬਿਮਾਰ ਆਦਮੀ। ਅੱਛਾ ਅੱਛਾ, ਯਾਨੀ ਤੁਹਾਡੇ ਪਿੰਡ ਵਈ ਹਕੀਮ ਵੀ ਹੈ ਸਨ ਉਸ ਵੇਲੇ, ਤੇ ਬੜੀ ਗੱਲ ਸੀ ਉਦੋਂ ਤਾਂ ਜਿਹੜੇ ਵੈਦ ਸਨ। ਲਾਲੂ ਤੇ ਗੌਰੀ। ਅੱਛਾ, ਦੋਵੇਂ ਭਰਾ ਹਕੀਮ ਸਨ। ਠੀਕ ਹੈ ਠੀਕ ਹੈ। ਤੇ ਬਾਬਾ ਮੰਦਿਰ ਹੈ ਸੀ ਆਪਣੇ ਭਲਾ ਪਿੰਡ 'ਚ? ਹੈਗਾ ਸੀ। ਅੱਛਾ, ਉਹ ਕਿਹੜੀ ਬਾਈ ਸੀ ਪਿੰਡੂ ਭਲਾ? ਉਹ ਪੁਰਾਣੀ ਪਿੰਡੀ ਸੀ। ਆਹ ਪੁਰਾਣੀ ਪਿੰਡੀ ਦੀ ਗੱਲ ਕਰ ਰਹੇ ਹਾਂ। ਉਸ ਵੇਲੇ ਪਿੰਡੂ ਕਿਹੜੇ ਪਾਸੇ ਸੀ? ਚੜ੍ਹਦੇ ਹੀ ਪਹਾੜ ਪਾਸੇ? ਵਾਲੇ ਬਣੇ ਪਹਾੜ ਪਾਸੇ। ਤੇ ਮਸਜਿਦ ਹੈ ਸੀ? ਮਸਜਿਦ ਪੁਰਾਣੀ ਪਿੰਡੀ 'ਚ ਮਸਜਿਦ ਵੀ ਹੈ ਸੀ? ਕਿਹੜੇ ਪਾਸੇ? ਉਹ ਸਾਡੇ ਅਨਸਾਰੀਆਂ ਦੇ ਘਰਾਂ ਨਾਲ ਪੰਜਾਬੀ ਸਾਈਡ ਤੇ ਚੜ੍ਹਦੇ ਬਣੇ। ਠੀਕ ਹੈ ਬਾਬਾ ਜੀ, ਉਹਨਾਂ ਨੂੰ ਜਦ ਪੁੱਛਦੇ ਨੇ ਨਾ ਡਾਕਟਰ ਸਾਹਿਬ ਕੋ ਆਪਣੇ ਪਿੰਡ ਕੋ ਮੇਲਾ ਸ਼ੇਲਾ ਲੱਗਦਾ ਸੀ? ਮੇਲਾ? ਆਹ ਮੇਲਾ ਲੱਗਦਾ, ਦੁਸਹਿਰਾ ਲੱਗਦਾ ਰਿਹਾ। ਦੁਸਹਿਰਾ ਲੱਗਦਾ ਰਿਹਾ, ਇਸ ਤਰ੍ਹਾਂ ਹੀ ਉਹਨਾਂ ਨੇ ਇੰਜ ਕਿਹਾ। ਤੇ ਵੱਡਾ ਮੇਲਾ ਲੱਗਣਾ ਦੁਸਹਿਰਾ ਜਦੋਂ ਹੋਣਾ ਨਾ, ਹਾਂ, ਉਦੋਂ ਮੇਲਾ ਲੱਗਣਾ। ਤੇ ਉਹਨਾਂ ਨੇ ਕਮਾਦ ਕਲਾਵਾ 2 ਕਲਾਵੇ ਵੱਢ ਕੇ ਜਾਂ ਤਿਆਮ ਲਟਾ ਦੇਣੇ, ਨਿਆਣਿਆਂ ਦੇ ਗੰਨੇ ਗੁੰਨੇ ਲੁੱਟ ਲੈਣੇ। ਅੱਛਾ ਖੋਲ ਹੋ ਜਾਣੀ, ਚੁੱਪ ਹੋ ਭੰਨ ਕੇ। ਅੱਛਾ ਠੀਕ ਹੈ। ਇਹੋ ਜਿਹਾ ਕੰਮ ਕਰਦੇ। ਤੁਸੀਂ ਵੇਖਿਆ ਦੁਸਹਿਰਾ, ਤੁਸੀਂ ਉਹ ਸਾਰੀਆਂ ਬਹਾਰਾਂ ਮੌਜਾਂ ਮੇਲਾ ਲੁੱਟੀਆਂ ਸਾਰੀਆਂ, ਤੇ ਦੁਕਾਨਾਂ ਦੁਕਾਨਾਂ ਵੀ ਲੱਗਦੀਆਂ ਸਨ ਦੁਸਹਿਰੇ ਤੇ? ਹਾਂਜੀ। ਕੀ ਕਰਦੇ ਸਨ ਦੁਸਹਿਰੇ ਤੇ? ਉਹ ਦੁਸਹਿਰੇ ਆਗੂ ਬੁਲਾਉਂਦੇ ਸਨ ਰਾਵਣ ਮੇਲਾ ਨੂੰ? ਲੱਗਣਾ, ਦੁਕਾਨਾਂ ਪਾਣੀਆਂ ਜਲੇਬੀਆਂ ਦੀਆਂ, ਪਕੌੜਿਆਂ ਦੀਆਂ, ਅੱਛਾ ਹੋਰ ਉਹਦਾ ਪਰਾ ਖਾਣ ਪੀਣ ਵਾਲਾ, ਤੇ ਮੇਲਾ ਵੀ ਹੋ ਜਾਣਾ। ਠੀਕ ਹੈ। ਤੇ ਵੱਡਾ ਮੇਲਾ ਕਹਿੰਦੇ ਸਾਂ 12 ਮੰਗਾ ਲੱਗਦਾ ਸੀ, ਵਿਸਾਖੀ। ਵਿਸਾਖੀ ਵੀ ਹੁੰਦੀ। ਅੱਛਾ ਹਾਂ ਠੀਕ ਹੈ। ਤੁਸੀਂ ਜਾਂਦੇ ਰਹੇ?
ਆ ਜਾਂਦੇ ਸੀ। ਠੀਕ ਹੈ। ਇੱਕ ਮੇਲਾ ਹੋਰ ਦੱਸਦੇ ਨੇ ਕਰਾੜੀ ਕਰਾੜਾ, ਉਹ ਕੀ ਸੀ ਭਲਾ? ਉਹ ਹੀ ਕਰਾੜੀ ਕਰਾੜਾ ਅੱਛਾ 12 ਮੰਗਾ ਜੀ। ਅੱਛਾ 12 ਮੰਗੇ ਦਾ ਸਕੂਲ ਹੈ ਨਾ ਜਿਹੜਾ, ਉਹ ਵੀ ਸਾਡੀ ਪਿੰਡੀ 'ਚ 500 ਕਮਾਉਂਦਾ ਰਕਬਾ ਉਹ। ਅੱਛਾ ਜਿਹੜੇ ਪਾਰ ਚਲ ਗਏ ਦੇ ਨੇ ਹੂੰ। ਬੰਦੇ। ਤੁਹਾਡੇ ਪਿੰਡ ਦਾ ਜਿਹੜਾ ਰਕਬਾ ਸੀ 500 ਕਮਾ ਸੀ ਪਿੰਡੀ ਮਨਾਸਾ ਦਾ? ਪਿੰਡ 'ਚ ਬੜੀ ਦੇਰ ਦਾ 2200 ਕਮਾ ਹੈ 2200 ਕਮਾ ਹੂੰ 2200 का बहुत ही है। ਇਹ ਜੋ ਕਾਗਜ਼ ਹੈ ਨਾ ये ਸਾਡੀ नहीं है कागज़ 'ਚ 2200 ਕਮਾ ਬਾਬਾ ਇਹਦੇ ਵਿੱਚ ਨਾ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕੀਤੀ, ਉਹ ਤੁਸੀਂ ਵੀ ਸੁਣੀ ਹੋਏਗੀ, ਆਪਣਾ ਸੂਫੀ ਸਾਹਿਬ ਜੂਈ ਕਾ ਦੋ ਕਿ ਸਾਡੇ ਪਿੰਡ ਨੇ ਕਿਹਾ ਕਿ ਇੱਕ ਫੱਜਾ ਮਰਾਸੀ ਹੁੰਦਾ ਸੀ, ਫੱਜਾ ਮਰਾਸੀ। हैगा जी। ਤੇ ਮੇਰੇ ਜਿਹੜੇ ਸਨ ਨਾ ਚਾਚੇ ਤਾਏ, ਡਾਕਟਰ ਸਾਹਿਬ ਕਹਿੰਦੇ, ਉਹ ਬਾਬਾ ਵਿੱਚ ਕਹਿੰਦਾ ਵੇ काम रेट ਵਾਪਸ ਉਹ ਆਏ, ਉਹਨਾਂ ਨੇ ਕਿਤੇ ਕੋ ਰੱਖਿਆ ਰਹਾਇਆ ਸੀ, ਦੱਬਿਆ ਸੀ, ਉਹ ਫਿਰ ਫੱਜੇ ਮਰਾਸੀ ਨੇ ਫੇਵਰ ਕੀਤੀ, ਇਹਨਾਂ ਨੂੰ ਪੈਸੇ ਪੂਸੇ ਲੈ ਕੇ ਦਿੱਤੇ, ਕਢਾ ਕੇ ਦਿੱਤੇ। ਹੈ ਸੀ ਬੰਦਾ हाँ ਉਹ, ਬਾਬਾ ਤੇ ਨਹੀਂ ਰਿਹਾ ਹੋਣਾ, हैं ਬਾਬਾ ਹੁਣ ਕਿੱਥੇ ਹੋਣਾ ਮੈਂ ਫੱਜਾ, ਬਹੁਤ ਹੋ ਗਏ ਉਹ ਤੋਂ तो ये ना फजा भी ਤੇ ਉਹਦੀ ਅੱਗੂ ਨਸਲ ਹੈ ਬਾਬੇ ਦੀ। वो भी ਹੂੰ फजा है ना जड़ा, वो भी चंगा भला मेंबर ही कमेटी दे। ਅੱਛਾ हाँ हरे मतलब- भगत नाल ਇਹ ਭਾਈ ਉਹਨਾਂ ਦੇ ਪੈਨਲ ਸੀ ਆ हर ਬੰਦਿਆਂ एक ਦਾ ਨਾ। बंदा है जी मुसलमानों का जी बीच ਇਹ ਅਸਲ ਹਰੀ ਚ ਨਾ ਭਗਤ ਦਾ ਫਿਰ ਆਜ਼ਾਦੀ ਉਹਨਾਂ ਦੀ ਨਾਲ ਜਿਹੜੀ ਲਿਆ। ਤਹਿਰੀਕ ਸੀ ਨਾ, ਆਜ਼ਾਦੀ ਜਿਹੜੀ ਆਜ਼ਾਦੀ ਅੰਗਰੇਜ਼ਾਂ ਦੇ ਖਿਲਾਫ ਸਨ ਇਹ ਬੰਦੇ, ਹਨਾ? ਨਾਲ ਲਿਆ ਜੀ ਕਾਮਰੇਡ ਉਹੀ ਨਾ। ਅੱਛਾ ਅੱਛਾ ਕਮੇਟੀ ਬਣੀ ਦੀ ਸੀ। चंगी तरह जानदा जी मैं आई काम रेट। ਅੱਛਾ ਕੋਈ ਸੁਣਾਓ ਹਾਂ ਗੱਲ, ਕੋ ਉਸ ਵਕਤ ਆਂਦੇ ਹਾਂ ਤੁਹਾਡੇ ਬੜਾ ਵੱਡਾ ਜਲਸਾ ਵੀ ਹੋਇਆ ਸੀ ਪਿੰਡ। जलसा भी है। ਅੱਛਾ ਉਹ ਕਿੰਨੇ ਦਿਨ ਰਿਹਾ ਸੀ ਭਲਾ? ਉਹ ਜੀ ਰਹਿੰਦਾ ਕਮ ਸੋ ਕਮ ਵੀ ਇਹ ਵੀਰਮ ਨਹੀਂ ਹੈਗਾ, ਵੀਰਮ ਦੇ ਲਾਗੇ ਵੀਰਮ, ਹਾਂਜੀ ਹਾਂਜੀ ਇੱਥੋਂ ਦਾ ਇੱਕ ਮਾਸ਼ਾ, ਹਾਂ ਉਹ ਵੀ ਬੜਾ ਸਿਆਣਾ ਸੀ। ਉਹ ਬਾਬੇ ਹੋਣਾ ਦੀ ਚੋਟੀ ਦਾ ਬੰਦਾ, ਇਹ ਪੜ੍ਹਾਈ ਦਾ ਅਮਰੀਕਾ ਜੀ। ਜੀ 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 ਉਹ ਵੀ ਮੰਚੇਗਾ, ਉਹ ਆਦਾ ਰਿਹਾ ਹਿੰਦੂਆਂ ਨੂੰ, ਉਹ ਤੁਸੀਂ ਥੋੜੀ ਥੋੜੀ ਜ਼ਮੀਨ ਖਾ ਲਓ ਤੇ ਮੁਸਲਮਾਨਾਂ ਨੂੰ ਵੀ ਦਿਓ, ਹੂੰ ਤੁਸੀਂ ਆਪ ਹੀ ਖਾ ਦੇ, ਗਰੀਬ ਕਿੱਥੇ ਜਾਣ। ਹੂੰ ਉਹ ਤੁਸੀਂ ਬੰਦਾ ਬਣ ਜਾਓ ਤੇ ਸਾਰਿਆਂ ਨੂੰ ਹਿੱਸੇ ਨਾਲ ਵੰਡ ਕੇ ਜ਼ਮੀਨ ਦਿਓ ਤੇ ਕਮਾਈ ਕਰੋ ਤੇ ਖਾਓ। ਅੱਛਾ ਇਹ ਆਂਦੇ ਵੀ ਨਾ, ਜਦੋਂ ਉਹਨਾਂ ਦਾ ਕਾਗਜ਼ ਪੱਤਰ ਨਹੀਂ, ਪਟਵਾਰੀ ਨਹੀਂ, ਇਹ ਹੈ ਉਹ ਹੈ, ਉਹ ਨਹੀਂ ਸਾਨੂੰ ਦਿੰਦੇ। ਹੂੰ ਅਸੀਂ ਫਿਰ ਅੱਧ ਦੀਆਂ ਵਾੜੀਆਂ ਤੇ ਆਪਣੇ ਵਾਹੀ ਕਰਨੀ ਤੇ ਖਾਣ, ਹੂੰ ਠੀਕ। ਸਾਡਾ ਆ ਕੰਮ। ਤੁਸੀਂ ਕਿਹਨਾਂ ਦੀ ਵਾਹੀ ਕਰਦੇ ਰਹੇ ਹੋ ਅੱਧ ਤੇ? ਅਸੀਂ ਹਿੰਦੂਆਂ ਦੀ ਕਿਹੜਾ ਸੀ ਨਾਂ, ਕੀ ਨਾਂ ਸੀ ਬਾਬਿਆਂ ਦਾ, ਉਸ ਬਾਬੇ ਦਾ? ਉਹਨਾਂ ਦਾ ਸੀ। ਇੱਕ ਦਾ ਨਾਂ ਇਹ ਰਸਾਲੋ, ਰਸਾਲੋ। ਇੱਕ ਦਾ ਨਾਂ ਖੁਸ਼ੀਆ। ਅੱਛਾ ਹਾਂ ਹੂੰ ਉਹਨਾਂ ਦੀ ਵਾਹੀ ਬੀਜੀ ਕਰਦੇ ਰਹੇ। ਹਾਂ, ਠੀਕ ਠੀਕ। ਉਹਨਾਂ ਦੋ ਘਰਾਂ ਦੀ ਜ਼ਮੀਨ ਵਾਉਣੀ ਤੇ ਰਾਜ ਹੋ ਜਾਣਾ। ਮਤਲਬ ਫਿਰ ਤੁਹਾਡੇ ਇੱਧਰ ਦੇ ਇਲਾਕੇ ਦੀ ਜ਼ਮੀਨ ਚੰਗੀ ਹੀ, ਵਧੀਆ ਹੈ, ਹਨਾ? ਵਧੀਆ ਠੀਕ ਹੈ। ਤੇ ਪਾਣੀ ਸ਼ਾਣੀ ਤੁਸੀਂ ਇਹਦਾ ਲਾਉਂਦੇ ਹੋ ਬਈ ਦਾ ਜਾਂ ਖੂਹ ਵੀ ਆ? ਇੰਡੀਆ ਪਾਣੀ ਆਉਂਦਾ ਰਿਹਾ, ਹੂੰ ਠੀਕ। ਖੂਹ ਹੁੰਦੇ ਸਨ, ਪਾਣੀ ਜਿਹੜਾ ਪੀਂਦੇ ਸੋ ਖੂਹਾਂ ਦਾ? ਖੂਹਾਂ ਦਾ। ਅੱਛਾ ਠੀਕ ਹੈ। ਤੁਹਾਡੀ ਵੱਖਰੀ ਖੂਹੀ ਸੀ ਤੇ ਉਹਨਾਂ ਦੀ ਵੱਖਰੀ, ਕਿ ਜਾਂ ਨਹੀਂ ਸਾਂਝਾ ਹੀ ਖਾਤਾ? ਸਾਂਝਾ ਹੀ ਖਾਤਾ ਸੀ। ਅੱਛਾ ਉਹਨਾਂ ਨੇ ਆਪਣਾ ਭਾਂਡਾ ਲੈਣਾ, ਹਾਂ ਬਾਲਟੀ ਲੈਣੀ ਆ ਤੇ ਉਹਨਾਂ ਭਰ ਕੇ ਲੈ ਜਾਣਾ ਹੂੰ ਤੇ ਫਿਰ ਹਾਂ ਭਰ ਲੈਣਾ। ਭਾਂਡਾ ਜੇ ਵੱਖੋ ਅਸੀਂ ਭਰ ਵੱਖ। ਕੇ ਚੱਲ ਜਾਣਾ, ਹੋਰ ਕਿਸੇ ਨੇ ਆ ਜਾਣਾ, ਹੂੰ ਉਹਨਾਂ ਭਰ ਕੇ ਲੈ ਜਾਣਾ। ਹੂੰ ਠੀਕ ਹੈ ਠੀਕ ਹੈ। ਅੱਛਾ ਵਿੱਚ ਨਾ ਇਹਦੇ 'ਚ ਇੱਕ ਬਾਬਾ ਜੀ ਹੋਰ ਜ਼ਿਕਰ ਕਰਦੇ ਨੇ ਕਿ ਉਹ ਇੱਕ ਤੁਹਾਡੇ ਸ਼ਕਰਗੜ੍ਹ ਦੇ ਇੱਕ ਸਰਦਾਰ ਮੁਹੰਮਦ ਆਤਸ਼ ਹੋਏ ਨੇ, ਤੁਸੀਂ ਜਾਣਦੇ ਹੋ ਉਹਨਾਂ ਨੂੰ? ਸਰਦਾਰ ਹਾਂ ਮੁਸਲਮਾਨਾਂ 'ਚੋਂ। ਸਰਦਾਰ ਮੁਹੰਮਦ ਨੇ ਸ਼ਾਹ ਲਿਆਂਦਾ ਹੈ ਸਰਦਾਰ। ਹਾਂ ਆਤਸ਼ ਕਰਕੇ ਉਹ ਥੋੜਾ ਜਿਹਾ ਲਿਖਦੇ ਲੁਖਦੇ ਵੀ ਹਾਂ ਉਸ ਵੇਲੇ। ਉਹ ਬਾਅਦ ਦਾ ਉਹ ਨਹੀਂ, ਉਹ ਚੌਧਰੀ ਦਾ। ਚੌਧਰੀ ਇਹ ਇੱਥੋਂ ਦਾ ਸ਼ਕਰਗੜ੍ਹ ਦਾ ਨਾ ਤੋਂ ਕੀ ਪਿੰਡ ਦਾ ਸ਼ਾਹ ਲਿਆ। ਨਾਮ ਹੈ। ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਉਹਦੀ ਇਹ ਨਹੀਂ, ਉਹ ਗਲਤ ਬਾਬੇ ਨੂੰ ਭੁਲੇਖਾ ਲੱਗ ਰਿਹਾ। ਹੂੰ ਉਹ ਚੌਧਰੀ ਸਰਦਾਰ, ਉਹ ਛਾਲਿਆ ਪਿੰਡ ਇਹ ਹੋਰ ਹੈ ਸਰਦਾਰ ਆਤਸ਼। ਅੱਛਾ ਹੋਰ ਠੀਕ। ਉਹ ਸ਼ਾਹ ਲਿਆਂਦਾ। ਇੱਕ ਤੁਹਾਡੇ ਪਿੰਡ ਇੱਕ ਹੋਰ ਹੋਇਆ ਸੀ ਕੰਮ, ਉਹ ਬਾਬਾ ਕਹਿੰਦਾ ਵੇ ਕਿ ਜਿਹੜੀ ਮੇਰੀ ਸੀ ਨਾ ਆਪਣਾ ਚਾਚੀ, ਉਹ ਇੱਥੇ ਰਹਿ ਗਈ ਸੀ। ਬਾਬਾ ਖੈਰੂ ਹੁੰਦਾ, ਖੈਰੂ ਧੋਬਾ ਕਰ, ਖੈਰੂ ਧੋਬਾ ਹੈ ਸੀ ਕੋਈ? ਖੈਰੂ ਧੋਬਾ ਆਹੋ। ਨਹੀਂ ਉਹ ਤਾਂ ਸਾਡਾ ਮੇਰਾ ਤਾਇਆ ਹੀ ਖੈਰੂ। ਅੱਛਾ ਖੈਰੂ। ਤੇ ਉਹਨਾਂ ਵਾਲੇ ਕੋਈ ਬੀਬੀ ਰਹੀ ਸੀ ਕੋਈ 6 ਮਹੀਨੇ ਹਿੰਦੂਆਂ ਵਿੱਚ ਹਿੰਦੂ, ਆਹੋ ਆਪਣੇ ਪਿੰਡੀ 'ਚ ਆਹ ਇੱਥੇ ਰਹੀ ਹੈ। ਰਹੀ ਸੀ। ਅੱਛਾ ਉਹ ਇੱਥੋਂ ਹੀ ਖਾਂਦੀ ਪੀਂਦੀ ਰਹੀ ਸੀ ਬਾਅਦ? ਮਾਈ ਰਹੀ, ਮਾਈ। ਕੀ ਨਾਂ ਸੀ ਮਾਈ ਦਾ? ਮਾਈ ਦਾ ਨਾਂ ਤੇ ਮੈਨੂੰ ਯਾਦ ਹੈ, ਉਹ ਬੜੀ ਪੁਰਾਣੀ ਸੀ ਮਾਈ। ਅੱਛਾ ਅੱਛਾ ਅੱਛਾ
ਤੇ ਉਹ ਫਿਰ ਐਲਾਨ ਹੋਇਆ ਉਹ ਕਿਹਨਾਂ ਵਿੱਚੋਂ ਸੀ ਇਹ ਦੱਸ ਛੜੋ ਹੈਂ? ਉਹਨਾਂ ਦੇ ਕਿਹੜੇ ਘਰ ਕਿਹੜੇ ਵਿੱਚੋਂ ਟੱਬਰ ਸੀ ਵਿੱਚੋਂ ਸੀ ਉਹ? ਉਹ ਉਹਨਾਂ ਦੇ ਪੁੰਨੂ ਦੇ ਨੌਕਰ ਜੋ ਪੁੰਨੂ ਦੇ ਉਹਦਾ ਮੁੰਡਾ ਹੈ, ਉਹਦਾ ਨਾਂ ਹੈ ਪਿੰਨੂ। ਹਾਂ ਹਾਂ ਮਾਈ ਦਾ ਮੁੰਡਾ। ਹਾਂ ਠੀਕ ਹੈ। ਅੱਛਾ ਪੁੰਨੂ ਦੀ ਜਿਹੜੀ ਉਹ ਡਾਕਟਰ ਨੇ ਨਾਂ ਉਹ ਆਪਣੀ ਮਾਂ ਇੱਥੇ ਛੱਡ ਗਏ ਹਾਂ ਵਡੇਰੀ ਹੋਣੀ ਨਹੀਂ ਚੱਲ ਫਿਰ ਸਕਦੀ। ਵਡੇਰੀ ਅੱਛਾ ਫਿਰ ਕਿੰਨਾ ਚਿਰ ਰਹੀ ਇੱਥੇ? ਇੱਥੇ ਕਮ ਸੇ ਕਮ ਜਦੋਂ ਐਲਾਨ ਹੋਏ ਨਾ ਬਾਅਦ ਦੇ ਵਿੱਚ ਹਾਂ ਅਸੀਂ ਤਾਂ ਮੈਂ ਤਾਂ ਅਨਪੜ੍ਹ ਬੰਦਾ, ਮੈਨੂੰ ਕੀ ਪਤਾ ਵੀ ਕਿੰਨਾ ਸਾਲ ਰਹੀ ਹੈ। ਉਹ ਅੰਦਾਜ਼ਾ 6 ਮਹੀਨੇ 2 ਮਹੀਨੇ ਸਾਲ। ਕੋ ਥੋੜਾ ਜਿਹਾ ਹੀ ਰਹੀ ਥੋੜ੍ਹਾ ਹੈ, ਚਿਰ ਜਦੋਂ ਬਾਅਦ ਆਇਆ ਨਾ ਇੱਧਰ ਭਈ ਜਿਹੜੇ ਜਿਹੜੀਆਂ ਧੀਆਂ ਭੈਣਾਂ ਰਹਿ ਗਈਆਂ ਨੇ ਉਧਰ ਹਾਂਜੀ। ਉਧਰ ਹਾਂ ਜਾਂ ਮਾਈਆਂ ਹਾਂ ਹਾਂ ਆਣ ਕੇ ਤੇ ਲਾਹੌਰੋਂ ਕੰਪ ਚ ਆਉਣ ਇੱਥੇ ਲੈਣ ਅੱਛਾ ਲੈ ਲੈਣ। ਹਾਂ ਹਾਂ ਠੀਕ ਹੈ 6 ਮਹੀਨੇ ਬਾਅਦ ਚ ਹੋਇਆ। ਅੱਛਾ ਫਿਰ ਮਾਈ ਟੁਰ ਗਈ ਸੀ ਹਾਂ ਸਹੀ ਸਲਾਮਤ? ਸਹੀ ਸਲਾਮ ਤੇ ਇੱਥੇ ਸਾਡੇ ਬਾਬੇ ਨੇ ਰਿਸ਼ਤਾ ਹੀ ਕੀਤਾ ਉੱਥੇ ਕੜਗਾਲ ਹਾਂ ਹਿੰਦਣੀ ਕੁੜੀ ਲਿਆ ਕੇ ਦਿੱਤੀ ਸੀ ਉਹਨਾਂ ਨੇ ਹਿੰਦੂਆਂ ਨੂੰ। ਅੱਛਾ ਉਹਦਾ ਕੀਤਾ ਦਾ ਸੀ ਜਨਾਬ ਹਰ ਰਿਸ਼ਤਾ। ਹੂੰ ਉਹ ਉੱਥੇ ਚੋਰੀ ਸਾਡੀ ਨਿਕਲ ਕੇ ਤੇ ਆ ਗਈ। ਉਹਦੇ ਭੈਣ ਭਰਾ ਸਾਰੇ ਮਾਰ ਛੜੇ ਆਹੋ ਉਹ ਜਰਪਾਲ ਆਹੋ 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 ਹਾਂ। ਅੱਛਾ ਤੇ ਉਹ ਵਿਚਾਰੀ ਆ ਉਹਨੂੰ ਕੁੜੀ ਨੇ ਰੱਖ ਲਿਆ। ਅੱਛਾ ਆਖਣ ਲੱਗੇ ਵੀ ਤੂੰ ਰਹੋ। ਹੂੰ ਉਹਨਾਂ ਆਖਿਆ ਸਾਰੇ ਮਾਰ ਛੜੇ, ਮੈਂ ਕਿੱਥੇ ਜਾਣਾ, ਮੈਂ ਤੁਹਾਡੇ ਕੋਲ ਰਹਿਣਾ। ਹੂੰ ਸ਼ਾਮ ਪਈ ਤੇ ਉਹਨਾਂ ਆਖਿਆ ਮੈਂ ਬਾਹਰ ਜਾਣਾ। ਹੂੰ ਉਹ ਜੋ ਬਾਹਰ ਅੰਦਰ ਫਿਰਦੀਆਂ ਸੀ ਬੁੱਢੀਆਂ, ਜੀ ਜੀ। ਹੈਂ। ਉਹ ਚਲੇ ਜਾ ਅੱਗੇ ਬਾਹਰ ਨਿਕਲੀ ਜਾਂਦੇ ਤੇ ਆਂਦੀਆਂ ਚੱਲ ਇੱਥੇ ਬਹਿ ਜਾ, ਇੱਧਰ ਹੀ ਬਹਿ ਜਾਂਦੀਆਂ ਸੀ। ਹੂੰ ਆਂਦੀਆਂ ਨਹੀਂ ਮੈਨੂੰ ਕੋਈ ਲਵਾ ਵੀ ਚਾਹੀਦਾ। ਉਹ ਕਾਨਿਆਂ ਦੀ ਵਾੜੇ ਰਾਹ ਦੇ ਕੰਢੇ ਉਹਦੇ ਲਵੇ ਹੋ ਗਈ ਹੈ। ਹੂੰ ਜੋ ਨਿਕਲੀ ਹੈ ਤੇ ਜਨਾਬ ਉਹ ਕੀ ਪਿੰਡ ਦਾ ਨਾਂ ਲੈਂਦੇ ਨੇ ਇੱਧਰ ਬਾਰੇ ਮੰਗੇ ਦੇ ਨਾਲ ਹੈ ਦੱਖਣ ਵਾਲੇ ਬੰਨੇ। ਹੂੰ ਉਧਰ ਨੂੰ ਜਾ ਪਿਆਲੀਆਂ ਜਾਂਦੀ ਉਹ ਜਿਹੜੇ ਵਿਚਾਰੇ ਭੁੱਲ ਭੁਲਾ ਕੇ ਤੇ ਇੱਥੇ ਆਉਣ ਵਾਲੀ। ਹੂੰ ਇੱਥੇ ਸਾਡੇ ਬਾਬੇ ਨੇ ਰਿਸ਼ਤਾ ਹੈ ਉਹਦਾ ਕਰਾਇਆ ਦਾ, ਉਹ ਇੱਥੇ ਆ ਗਏ ਸਾਡੇ ਘਰ। ਹੂੰ ਉਹ ਫਿਰ ਇੱਥੇ ਰਹੀ ਹੈ 6 ਮਹੀਨੇ ਜਾਂ ਕੋ 5-6 ਮਹੀਨੇ ਰਹੀ ਹੈ। ਇੱਥੇ ਰਹੀ ਹੈ। ਅੱਛਾ ਫਿਰ ਐਲਾਨ ਹੋਇਆ ਉਹ ਤੋਂ ਲੋਕਾਂ ਨੇ ਆਖਣਾ ਉਹ ਕੁੜੀ ਆਈ ਆ ਤੇ ਉਹਨੂੰ ਜਾਣ ਨਾ ਦਿਓ, ਇੱਥੇ ਰੱਖ ਲਓ। ਅੱਛਾ ਉਧਰੋਂ ਵਿਚਾਰਿਆਂ ਨੂੰ ਕੱਢੀ ਤੇ ਉਹ 'ਚ ਸਾਡੇ ਹੈ ਅਨਸਾਰੀ ਹੂੰ ਜੀ ਮੀਆਂ ਹੈਂ ਸਰਾਜ ਹੂੰ ਉਹਦੇ ਘਰ ਵਾੜਿਆ। ਹੂੰ ਉਧਰੋਂ ਪਤਾ ਲੱਗਾ ਕਿ ਇਹਨਾਂ ਨੇ ਇੱਥੋਂ ਖਿਸਕਾ ਕੇ ਤੇ ਉਧਰ ਕੱਢੀ ਹੈ। ਹੂੰ ਉਧਰੋਂ ਕੱਢੀ ਤੇ ਉੱਥੋਂ ਪਤਾ ਲੱਗ ਪਿਆ ਹੂੰ ਤੇ ਉਹ ਫਿਰ ਬੂਟੋ ਤੋਂ ਬਾਈ ਬੂਟੋ ਤੋਂ ਦੇ ਘਰ ਵਾਲੇ ਹੂੰ ਨਕਾਤੀ ਹਾਂ ਵੀ ਧੀ ਧਿਆਣੀ ਹੈ। ਹਾਂ ਹਾਂ ਤੇ ਗੱਲ ਹੈ ਵੀ ਇਹਨਾਂ ਦੀ ਮਰਜ਼ੀ ਤੇ ਅਸੀਂ ਇਹਦੇ ਨਿਕਾਹ ਕਰੀਏ, ਠੀਕ ਹੈ। ਅੱਛਾ ਇਹ ਨਹੀਂ ਕੰਮ ਹੋਣਾ। ਵਾਸਤ ਕੀਤੀ ਉਹਨਾਂ ਨੇ। ਬਾਰੇ ਮੰਗੇ ਐਲਾਨ ਹੋਣਾ ਕਰਨ ਹੂੰ ਤੇ ਜਨਾਬ ਉਹ ਉੱਥੋਂ ਜਾ ਕੇ ਉੱਥੇ ਪਹੁੰਚਾਤੀ। ਬਾਰੇ ਮੰਗੇ ਕੈਂਪ ਚ ਕੈਂਪ ਲੱਗੇ ਹਾਂ। ਪਹੁੰਚਾਤੀ ਅੱਛਾ ਲਾਹੌਰ ਪਹੁੰਚਾਤੇ ਹਾਂ ਤੇ ਉਹਨਾਂ ਨੇ ਜਨਾਬ ਲੈ ਗਏ। ਟੁਰ ਗਈ ਸੀ ਉਹ ਠੀਕ ਠਾਕ? ਉਹਨਾਂ ਨੂੰ ਹੱਥ ਜੋੜੇ ਉਹਨਾਂ ਆਖਿਆ ਪਿੱਛੋਂ ਬਹੁਤ ਨੀਤੀ ਕੜਗਾਲ ਦੀ ਸੀ, ਕੜਗਾਲ ਦੀ ਸੀ, ਹਾਂ ਹੈ। ਕੜਗਾਲ ਦੀ ਸੀ। ਨਹੀਂ ਹਰਿਆਲ ਦੀ। ਅੱਛਾ ਅੱਛਾ ਠੀਕ ਹੈ। ਠੀਕ ਰਿਆਲ ਵੀ ਰਾਜਪੂਤਾਂ ਦਾ ਪਿੰਡ ਸੀ। ਹਰਿਆਲ ਦੀ ਗੱਲ। ਹੂੰ ਠੀਕ ਹੈ। ਅੱਛਾ ਬਾਬਾ ਜੀ ਜਦੋਂ ਉਹ ਇੱਥੋਂ ਇੱਥੇ ਇੱਕ ਬੂਆ ਦਿੱਤਾ ਸੀ ਬੂਆ ਦਿੱਤਾ ਆ ਬਹੁਤ ਆ ਉਹ ਮਾਰਿਆ ਗਿਆ ਸੀ, ਹੈਂ। ਉਹ ਕੀ ਵਜ੍ਹਾ ਬਣੀ? ਉਹ ਜੀ ਉਹਨੂੰ ਮਾਰ ਇੱਥੇ ਦਿੱਤਾ ਗਿਆ ਹੈ। ਟਿਕੜੇ ਨੇ ਸਾਡੇ ਲਾਗੇ ਅੱਛਾ ਇਹ ਤਾਂ ਅੱਛਾ। ਯਾਰ ਪਿੰਡ ਤੋਂ ਲਾਵੇ ਹੀ ਗਿਆ, ਪਿੰਡ ਤੋਂ ਲਵੇ ਹੀ ਗਿਆ ਕੱਲਾ ਹੀ। ਹਾਂ ਉਹਨਾਂ ਪਿੱਛੇ ਕੋਈ ਲਾਦਾ ਆਪਣਾ ਸਮਾਨ ਸੋਨ ਕਾ ਪਿਆ ਤੇ ਦਾ ਹਾਂ ਸੰਦੂਕ ਚੁੱਕਿਆ, ਹੂੰ ਵਰਦੀ ਪਾਈ ਹੂੰ ਤੇ ਆਪਣੇ ਤਲਵਾਰ ਕਿਰਪਾਨ ਤੇ ਦਿੱਤੀ ਅੱਛਾ ਬਰਾਂਡੇ 'ਚ ਹਾਂ ਤੇ ਤੁਰ ਗਿਆ ਕੱਲਾ ਹੀ ਟੁਰ ਪਿਆ। ਅੱਛਾ ਕੱਲਾ ਹੀ। ਹਾਂ ਬਾਕੀ ਜੀ ਸਾਰੇ ਹੀ ਪਿੰਡ ਦੇ ਨਾਲ ਅੱਛਾ ਤੇ ਮਗਰੋਂ ਰਾਪਰਾ ਸਾਹਮਣਾ ਰਿਹਾ ਹਾਂ ਹਾਤੇ ਨਾਲ ਜੀ ਜੀ ਉਹ ਜੀ ਫਿਰ ਚੱਲ ਗਿਆ। ਹੂੰ ਕਿਤੇ ਸੁਣੀ ਹੋਗਾ ਹੂੰ ਤੇ ਚੱਕੜਿਆਂ ਦੇ ਲਾਗੇ ਇੱਕ ਉਹਨਾਂ ਦੇ ਅਨੁਸਾਰੀਆਂ ਦੇ ਘਰਾਂ ਦੇ ਨਾਲ ਸੜਕ ਅੱਛਾ ਉੱਥੋਂ ਦੀ ਤੁਰਿਆ ਜਾਂਦਾ ਇਹ ਵਾੜ ਹੀ ਕਾਨਿਆਂ ਦੀ ਹੂੰ ਰਾਹ ਦੇ ਕੰਢੇ ਇੱਕ ਦਾ ਨੇ ਜਨਾਨ ਤੇ ਉਹਦੇ ਬਰਫੀ ਮਾਰੀ। ਹੂੰ ਚੱਕੜਾ ਕਿਹੜਾ ਪਿੰਡ ਭਲਾ? ਇਹ ਜਿਹੜਾ ਨਾਲ ਹੀ। ਹਾਂ ਚੱਕੜੇ ਦੇ ਵੀ ਉਹਨਾਂ ਨੇ ਕੀਤੀ ਡਾਕੂਮੈਂਟ ਬਣਾਇਆ ਕਿ ਇੰਟਰਵਿਊ ਜਨਾਬ ਉੱਥੇ ਉਹਨਾਂ ਬਰਫੀ ਮਾਰੀ ਤੇ ਉਹਨੇ ਕੀਤਾ ਉਹ ਮਾਰਨਾ ਸੀ ਤਾਂ ਮੈਨੂੰ ਦੱਸ ਕਿਸੇ ਮਾਰਦੀ ਹਾਏ ਪਰ ਉੱਥੇ ਆਵਾਜ਼ ਬੜਾ ਸੀ। ਆਹੋ ਆਹੋ ਗਤਕਾ ਗੁਤਕਾ ਜਾਣਦਾ ਸੀ ਉਹ ਆ ਫੌਜੀ ਹਾਂ ਹਾਂ ਤੇ ਉਹ ਮਾਰ ਛੜਿਆ ਜਿਹੜੇ ਮਾਰ ਛੜਿਆ ਜਨਾਬ
ਜਾ ਉਹ ਵਿੱਚ ਗੱਲ ਕਰਦੇ ਆ ਨਾ ਧੋਖੇ ਨਾਲ ਮਾਰਿਆ ਗਿਆ, ਜੱਫੀ ਮਾਰੀ ਤੇ ਪਿੱਛੇ ਬਰਸ਼ੀ ਮਾਰ ਛੜੀ। ਆਹੋ ਤੇ ਫਿਰ ਉਦੋਂ ਦੇ ਖਾਤ ਖੋਸਾ ਹੁੰਦੇ ਜਾਂਦੇ ਨੇ। ਹਾਂ ਉਹਨਾਂ ਨੇ ਆਖਿਆ ਬੋਤਾ ਦੇ ਮਾਰ ਛੜਿਆ, ਪਤਾ ਲੱਗ ਗਿਆ ਸੀ ਤੈਨੂੰ ਹਾਂ ਉਦੋਂ ਹੀ। ਅੱਛਾ ਤੇ ਗੱਲ ਹੈ ਵੀ ਅੱਲਾ ਨੇ ਉਹਨੂੰ ਬੱਚਾ ਵੀ ਦਿੱਤਾ ਧੀਆਂ ਤੋਂ ਬਾਅਦ। ਅੱਛਾ 4-5 ਉਹਦੀਆਂ ਧੀਆਂ ਵੀ ਹੈ। ਹਾਂ ਸ਼ਾਇਦ ਦੋ ਦੱਸੀਆਂ ਹਰ ਧੀਆਂ ਉਹਨਾਂ ਨੇ। ਚਲੋ ਭੁੱਲ ਗਿਆ ਮੈਂ। ਚਲੋ ਕੋਈ ਇੱਕ ਦੋ ਦਾ ਇੰਨੀ ਦੇਰ ਬਾਅਦ ਠੀਕ ਭੁਲੇਖਾ ਲੱਗ ਹੈ। ਜਾਂਦਾ। ਤੇ ਇਸ ਤੋਂ ਇਲਾਵਾ ਹੋਰ ਤੇ ਨਹੀਂ ਕੋਈ ਬੰਦਾ ਮਾਰਿਆ ਗਿਆ ਜਦੋਂ ਉੱਠ ਕੇ ਗਏ ਨੇ ਨਾ ਇੱਥੋਂ? ਉਹ ਬੋਤਾ ਹੀ ਬਾਬਾ ਜਦੋਂ ਉਹ ਹਿੰਦੂ ਜਿਹੜੇ ਰਾਜਪੂਤ ਨੇ ਇੱਥੋਂ ਮਨਹਾਸ ਤੁਹਾਡੇ ਪਿੰਡ ਤੋਂ ਜਦੋਂ ਉੱਠ ਕੇ ਜਾਂਦੇ ਨੇ ਆਪਣੇ ਪਿੰਡ ਤੋਂ, ਉਹ ਸ਼ਾਮ ਦਾ ਵੇਲਾ ਹੀ ਦਿਨੇ ਹੀ ਜਾਂ ਕੀ ਬਣਿਆ ਉਹਨਾਂ ਨਾਲ? ਉਹ ਗੱਲ ਸੁਣਾਓ, ਕਿਦਾਂ ਪਿੰਡ ਛੱਡਿਆ ਉਹਨਾਂ ਨੇ? ਨਹੀਂ ਉਹਨਾਂ ਦਾ ਕੋਈ ਗੱਲਬਾਤ ਨਹੀਂ ਅੱਛਾ ਇਹੋ ਜੀ। ਯਾਨੀ ਤੁਹਾਨੂੰ ਕੋਈ ਖਬਰ ਨਹੀਂ ਆਇਆ? ਉਹ ਬਾਜਾ ਰਾਤੋਂ ਬਰਾਤੀ। ਅੱਛਾ ਨਹੀਂ ਉਹ ਜੋ ਬਾਕੀ ਸਾਰੇ ਜੀ ਖੈਰ ਖਰੀਤ ਨਾਲ ਨਿਕਲ ਗਏ ਇੱਥੋਂ? ਸਾਰੇ ਚਲੇ ਗਏ। ਹਾਂ ਠੀਕ ਹੈ। ਉਹ ਬੋਤੀਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ। ਅੱਛਾ ਠੀਕ ਹੈ। ਤੇ ਬਾਅਦ ਚ ਕੋਈ ਆਇਆ ਵਾਪਸ? ਕੌਣ? ਉਹਨਾਂ ਚ ਕੋਈ ਵਾਪਸ ਆਇਆ ਆਪਣਾ ਪਿੰਡ? ਇੱਥੇ ਹਾਂ ਨਾ ਅੱਛਾ ਕੋਈ ਨਹੀਂ ਆਇਆ। ਠੀਕ ਹੈ। ਇੱਥੇ ਕੋਈ ਵਾਪਸ ਨਹੀਂ ਆਇਆ। ਹਾਂ ਠੀਕ ਹੈ ਖੈਰੀ ਮੇਰੀ ਚਲ ਗਏ ਨੇ ਆਪਣੇ। ਠੀਕ ਹੈ। ਤੁਹਾਡਾ ਪਹਿਲੇ ਸ਼ਹਿਰ ਸੀ ਗੁਰਦਾਸਪੁਰ, ਜ਼ਿਲ੍ਹਾ ਤੁਹਾਨੂੰ ਲੱਗਦਾ ਹੈ? ਤੁਸੀਂ ਵੇਖਿਆ ਅੰਮ੍ਰਿਤਸਰ ਅੰਮ੍ਰਿਤਸਰ ਜਾਂ ਗੁਰਦਾਸਪੁਰ ਤੁਸੀਂ ਜਾਂਦੇ ਰਹੇ? ਗੁਰਦਾਸਪੁਰ ਠਾਣਾ ਹੀ ਉਹ। ਅੱਛਾ ਥਾਣਾ ਗੁਰਦਾਸਪੁਰ ਹੀ ਤੁਹਾਡਾ? ਹਾਂ ਵਾਹ ਜੀ ਵਾਹ। ਤੁਸੀਂ ਗਏ ਗੁਰਦਾਸਪੁਰ? ਬਟਾਲੇ ਵੀ ਗਏ ਨੇ। ਅੱਛਾ ਹਾਂ ਗੁਰਦਾਸਪੁਰ ਕੀ ਲੈਣ ਜਾਂਦੇ ਹੋ? ਬਸ ਸ਼ਹਿਰ ਹੈ। ਸ਼ਹਿਰ ਹੀ? ਸ਼ਹਿਰ ਹੈ ਗੁਰਦਾਸਪੁਰ। ਆਹੋ ਤੁਹਾਡਾ ਜ਼ਿਲ੍ਹਾ ਰਿਹਾ ਯਾਰ। ਹਾਂਜੀ ਤੇ ਤੁਸੀਂ ਗਏ ਉੱਥੇ? ਨਹੀਂ ਹਾਂ ਇਹ ਸਾਡਾ ਮਾਈ ਬਾਪ ਜਾਂਦੇ ਰਹੇ, ਅਸੀਂ ਤੇ ਛੋਟੇ ਅਸੀਂ ਨਹੀਂ ਗਏ। ਹੂੰ ਇਹਨਾਂ ਨੇ ਆਪਣੇ ਜਦੋਂ ਵਾਈ ਖੇਤੀਬਾੜੀ ਦਾ ਕੰਮ ਕਰਨਾ, ਫਸਲਾਂ ਬੀਜ ਲੈਣੀਆਂ, ਤਾਂ ਫੇਰਾ ਤੇਰਾ ਫਿਰ ਮਾਰਨਾ ਵੇਲੇ ਹੋ ਵੇਲਣਾ ਵਿੱਚ ਲੈ ਗਏ ਪਿੱਛੇ। ਠੀਕ ਹੈ। ਤੇ ਜਿਹੜਾ ਆਪਣਾ ਵੇਲਣਾ ਵੇਲਣਾ ਕਿੱਥੋਂ ਲਿਆਦਾ ਇੱਧਰ ਤਾਏ ਦਾ? ਅੱਛਾ ਬਟਾਲਿਓ ਬਟਾਲਿਓ। ਤੁਹਾਡੇ ਤਾਏ ਦਾ ਕੀ ਨਾਂ ਸੀ? ਖੈਰ ਦੀ ਖੈਰਦੀਨ। ਉਹ ਜਿਹੜਾ ਮੈਂ ਨਾਂ ਲੈ ਰਿਹਾ ਮੇਰਾ ਹਾਂ ਸਗਾ ਖੈਰੂ। ਦਾਦਾ ਜੀ। ਅੱਛਾ ਖੈਰੂ ਬਾਬਾ ਖੈਰ ਨਾ ਖੈਰਦੀਨ ਸੀ ਤਾਂ ਹਾਂਜੀ, ਖੈਰੂ ਆਂਦੇ। ਹਾਂਜੀ ਅੱਛਾ ਤੁਹਾਡੇ ਫਿਰ ਉਹ ਜਿਹੜੀ ਬੀਬੀ ਸੀ 6 ਮਹੀਨੇ 7 ਸਾਡੇ ਮਹੀਨੇ ਘਰਾਂ ਤੁਹਾਡੇ ਜੀ, ਘਰਾਂ 'ਚ ਸਾਡੇ ਘਰਾਂ ਰਹੀ ਜੀ। ਹੈ। ਵਾਹ ਜੀ ਸਾਨੂੰ ਵਾਹ। ਵੱਡੇ ਦੱਸਦੇ ਰਹੇ ਨਾ ਸਭ ਕੁਝ। ਬੜ- ਅੱਬੂ ਸਾਡਾ ਦੱਸਦੇ ਰਹੇ ਨੇ। ਬੜੀ ਗੱਲ ਹੈ ਜੀ। ਉਹ ਬੜੀ ਵੱਡੀ ਨੇਕੀ। ਉਹ ਅੱਜ ਵੀ ਹਾਂਜੀ। ਬਾਬੇ ਖੈਰਦੀਨ ਨੂੰ ਬੜਿਆਂ ਚੰਗੀਆਂ ਲਫ਼ਜ਼ਾਂ 'ਚ ਯਾਦ ਹਾਂਜੀ, ਕਰਦੇ ਨੇ। ਇਹ ਸਾਡਾ ਮੇਰਾ ਭਤੀਜਾ ਨੇਕੀ ਹੈ ਜਿਹੜੀ ਜੀ, ਉਹ ਕਦੀ ਨਹੀਂ ਮਰਦੀ। ਮੇਰਾ ਭਤੀਜਾ ਹੀ ਆ ਤੇ ਉਹ ਹਲਵਾਈ ਕਰਦਾ ਪਿਆ ਸੀ ਇਹ ਜਰਮੀਆਂ ਬਾਰਡਰ ਤੇ। ਅੱਛਾ ਤੇ ਉਹ ਟਰੈਕਟਰ ਲੈ ਕੇ ਗਿਆ ਨਾ ਤੇ ਉਹਨੇ ਉੱਥੇ ਕਿਤੇ ਗੱਲਬਾਤ ਹੋ ਗਈ ਉਹਨਾਂ ਨਾਲ। ਹਾਂ ਉਹਨਾਂ ਕਿਹਾ ਇੱਕ ਖੈਰਦੀਨ ਹੁੰਦਾ ਰਿਹਾ ਹਾਂ ਇਲਮਦੀਨ। ਉਹਨੇ ਕਿਹਾ ਜੀ ਉਹ ਸਾਡੇ ਆਪਣੇ ਸੀ, ਹਾਂ ਮੇਰੇ ਸਾਡੇ ਆਪਣੇ, ਉਹ ਸਾਡੇ ਦਾਦਾ ਹੀ ਲੱਗਦਾ। ਤੇ ਉਹਨਾਂ ਕਿਹਾ ਜੀ ਉਹਨਾਂ ਸਾਡੇ ਬੜੇ ਅੱਛੇ ਤਲਕ ਸੀ। ਤੇ ਉਹਨਾਂ ਕਿਹਾ ਸਾ ਕੀ ਹਾਲ ਆ? ਉਹਨਾਂ ਕਿਹਾ ਉਹਦੇ ਫੌਤ ਹੋ ਗਏ ਦੇ। ਮੁਹੰਮਦ ਹੁਸੈਨ ਮੇਰੇ ਵਾਲਾ ਦਾ ਨਾਂ ਸੀ। ਅੱਛਾ ਉਹਨਾਂ ਕਿਹਾ ਜੀ ਉਹ ਮੁਹੰਮਦ ਹੁਸੈਨ, ਉਹਨੇ ਕਿਹਾ ਵੀ ਫੌਤ ਹੋ ਗਿਆ। ਉਹ ਰੰਬੀ ਛੱਡ ਕੇ ਤੇ ਰੋਣ ਡਿਆ ਪਿਆ। ਉਹ ਬਜ਼ੁਰਗ ਸੀ, ਇੰਡੀਆ ਦਾ ਸੀ। ਅੱਛਾ ਤੇ ਉਹਨਾਂ ਦੱਸਿਆ ਜੀ ਇਹ ਬਹੁਤ ਅੱਛੇ ਆਦਮੀ ਸੀ ਤੇ ਬੜੇ ਅੱਛੇ ਤਲਕ ਸੀ ਉਹਨਾਂ ਨਾਲ ਹੂੰ ਜੀ। ਤੇ ਇਹ ਮੇਰੇ ਚਾਚਾ ਜੀ ਨੇ ਹਾਂਜੀ ਤੇ ਚਾਚਾ ਸੁਭਾਨ, ਮੇਰੇ ਵਾਲਾ ਦਾ ਨਾਂ ਸੀ ਮੁਹੰਮਦ ਹੁਸੈਨ। ਹੂੰ ਤੇ ਇਹਨਾਂ ਦਾ ਪਿਓ ਤੇ ਸਾਡਾ ਦਾਦਾ ਸਕੇ ਭਰਾ ਸੀ, ਇਲਮਦੀਨ ਖੈਰਦੀ ਤੇ ਇਲਮਦੀਨ। ਹੂੰ ਬ੍ਰਾਹਮਣਾਂ ਦੇ ਹਾਂ ਉਹ ਵੀ ਹੈ ਸਨ। ਕੀ ਅੱਛਾ ਉਹ ਬ੍ਰਾਹਮਣ ਸਨ। ਲਾਲੂ ਅੱਛਾ ਬ੍ਰਾਹਮਣਾਂ ਵਿੱਚੋਂ ਸਨ। ਹੂੰ ਇੱਕ ਆ ਇਹ ਸੁਨਿਆਰਾ। ਅੱਛਾ ਉਹਦਾ ਨਾਂ ਕੀ ਸੀ ਸੁਨਿਆਰੇ ਦਾ? ਸੁਨਿਆਰੇ ਦਾ ਨਾਂ ਹੀ ਭੁਲਾ ਜਿਆ ਜੀ, ਉਹ ਵੀ ਭੁੱਲ ਗਿਆ ਜੀ। ਭੁੱਲ ਗਿਆ। ਠੀਕ ਹੈ। ਬਾਕੀ ਮਰਾਸੀ ਬਰਾਦਰੀ ਵੀ ਹੀ, ਜਲਾਏ ਵੀ ਸਨ ਹੈਨਾ। ਖੱਤਰੀਆਂ ਚੋਂ ਨਾਂ ਕੀ ਸੀ ਛੱਜੂ ਰਾਮ ਤੋਂ ਇਲਾਵਾ? ਬਥੇਰੇ ਨਾਂ ਹੀ ਉਹਨਾਂ ਦੇ ਵੀ। ਹਾਂ ਦੁਕਾਨਾਂ ਪਾਈਆਂ ਅੱਛਾ ਛੱਜੂ ਸ਼ਾਹ, ਛੱਜੂ ਸ਼ਾਹ ਮਸ਼ਹੂਰ ਸੀ। ਠੀਕ ਹੈ। ਵੱਡੀ ਦੁਕਾਨ ਬੜੀ ਉਹਦੀ। ਵੱਡੀ ਦੁਕਾਨ ਹੀ ਹੈਗੀ ਹੂੰ ਠੀਕ ਹੈ। ਹਰ ਸੌਦਾ ਮਿਲ ਜਾਂਦਾ ਸੀ? ਹੈ ਹਰ ਇੱਕ। ਠੀਕ ਹੈ। ਪੈਸੇ ਵੀ ਦੇਣੇ ਉਹਨੂੰ ਸਿਆਲ ਚ। ਅੱਛਾ ਆਖਣਾ ਜਿਹਦੇ ਕੋਲ ਨਹੀਂ ਉਹ ਪੈਸੇ ਵੀ ਲੈ ਲਓ, ਜਿਹਦੇ ਬੰਦਾ ਕੋਲ ਚੰਗਾ ਨਹੀਂ ਹੈ। ਦਾਣੇ ਉਹ ਦਾਣੇ ਵੀ ਲੈ ਲਓ। ਹੂੰ ਜਦੋਂ ਕਮਾਓਗੇ ਨਾ ਨਵੀਂ ਫਸਲ ਤੇ ਫਿਰ ਤੁਸੀਂ ਮੈਨੂੰ ਦੇ ਦਿਓ। ਹੂੰ ਬਾਬਾ ਜੀ ਪਿੰਡੀ ਮਨਾਸਾਂ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਇਹਨਾਂ ਦਾ ਨਾਂ ਇੱਕ ਵਾਰੀ ਲੈ ਲਓ। ਇਹਦੇ ਆਲੇ ਦੁਆਲੇ ਪਿੰਡ ਜਿਹੜੇ ਆਲੇ ਦੁਆਲੇ ਪਿੰਡ, ਹਾਂ। ਆਲੇ ਦੁਆਲੇ ਪਿੰਡ ਦੇ ਸਾਡੇ ਆ ਇਹਨਾਂ ਡੱਲਾ ਬੂੜਾ, ਹੂੰ ਬਾਰਾ ਮੰਗਾ, ਡੱਲਾ ਬੂੜਾ, ਕੋਟਲਾ, ਅੱਗੇ ਸਜਵਾਲ, ਬੇਲੀਏ, ਹੂੰ ਅੱਗੇ ਸਾਡੇ ਮੁਸਲਮਾਨਾਂ ਦੇ ਪਿੰਡ ਹੀ ਆ ਗਏ ਨੇ। ਕੀ ਨਾਂ ਹੈ? ਪਨਮਾ,
ਪਨਮਾ ਤੋਂ ਅੱਗੇ ਆ ਗਏ ਬੌਲੀ ਚੱਕ, ਹੂੰ ਬੌਲੀ ਚੱਕ ਲੱਥੂ ਤੋਂ ਕੋਟ ਕਟਾਰੀਆਂ। ਸਰਾਜ ਭਗਾਲਾ, ਹੂੰ ਇਹ ਨੰਗਲੀ ਤੱਕ ਆ, ਹੂੰ ਮੈਂਗੜੀ ਤੱਕ, ਅੱਛਾ ਇਹ ਸਾਰੇ ਮੁਸਲਮਾਨਾਂ ਦੇ ਫਿਰਿਆ ਕਰ ਇੱਧਰ ਆ ਕੇ। ਠੀਕ। ਤੇ ਬੂੜਾ ਡੱਲਾ ਸਿੱਖਾਂ ਦਾ ਪਿੰਡ ਸੀ। ਉਹ ਤੇ ਛੱਤ ਪੱਟੀਆਂ ਇਹ ਸਿੱਖਾਂ ਦੀਆਂ, ਅੱਛਾ ਆ ਤੇ ਸਾਈ। ਅੱਛਾ ਜੀ, ਹਾਂ ਬਹੁਤ ਵੱਡਾ ਪਿੰਡ ਹੈ ਜੀ, ਤਗੜਾ ਬੂੜਾ ਡੱਲਾ। ਹਾਂ ਡੱਲਾ ਬੂੜਾ ਵੱਡਾ ਪਿੰਡ ਹੈ, ਦੋ ਪਿੰਡ ਹੈ, ਡੱਲਾ ਤੇ ਬੂੜਾ। ਹਾਂ, ਦੋ ਪਿੰਡ ਤੇ ਹੁਣ ਇਕੱਠੇ ਹੀ ਹੋ ਗਏ ਹੋਣਗੇ, ਮਿਲ ਗਏ ਹੋਣਗੇ। ਇਕੱਠਾ ਹੀ ਹੈ, ਇਕੱਲੇ। ਗਲੀ ਦਾ ਸ਼ੁਰੂ ਫਰਕ ਤੋਂ ਹੈ ਇਕੱਠੇ। ਵਿੱਚ, ਇਕੱਠਾ ਹੀ ਹੈ। ਅੱਛਾ, ਤੇ ਬਾਬਾ ਜਿਹੜਾ ਕੋਟਲਾ ਸੀ ਇਹ ਵੀ ਸਿੱਖਾਂ ਦਾ ਪਿੰਡ ਦੱਸ ਬਾਬੇ ਨੇ ਦੱਸਿਆ। ਅੱਛਾ, ਡੱਲਾ ਬੋੜਾ ਤੇ ਕੋਟਲਾ। ਇਹ ਜੀ ਇਸ ਖੇਤਰ 'ਚ ਸਿੱਖਾਂ ਦੇ ਪਿੰਡ ਸਨ, ਬਾਕੀ ਓਵਰਆਲ ਤਕਰੀਬਨ ਕਾਲੂ ਜੱਟ ਕਾਲੂ ਜੱਟਾਂ ਦਾ ਪਿੰਡ ਸੀ। ਔਰ ਤਾਰਾ ਪਾਲਾ ਹੁੰਦਾ ਰਿਹਾ ਉੱਥੋਂ ਦਾ ਕੋਈ ਹਾਂ ਤਾਰਾ ਭਰਾ, ਤਾਰਾ ਤੇ ਪਾਲਾ ਆਪਣਾ ਬੂੜਾ ਡੱਲਾ ਦੇ ਕੋਟਲੇ ਦੇ ਕੋਟਲੇ ਕੋਟਲੇ ਬੰਦੇ ਸੀ ਉਹ। ਬਦਮਾਸ਼ ਬੰਦੇ ਸੀ। ਅੱਛਾ ਜੀ, ਤੇ ਕੋਈ ਗੱਲ ਸੁਣਾਓ ਉਹਨਾਂ ਦੀ, ਕੀ ਕੀ ਕੰਮ ਕਰਦੇ ਆ, ਕੀ ਉਹਨਾਂ ਨੇ ਮਗਰ ਪੁਲਿਸ ਦਾ ਫਿਰਦੇ ਰਹਿਣਾ, ਹਾਂ, ਪਰਵਾਹ ਨਹੀਂ ਹੋਣੀ। ਤਾਰਾ ਤੇ ਪਾਲਾ ਇੱਕ ਤਾਰਾ ਨੇ ਤੇ ਪਾਲਾ। ਚੜ੍ਹੇ ਦੇ ਹੋਣਾ, ਕਿੰਨਾ ਪਾਸੀ ਇੱਕ ਅੱਛਾ ਨੇ ਘੋੜੇ ਤੇ ਚੜੇ ਦੀ, ਹਾਂ ਇੱਕ ਨੇ ਘੋੜੇ ਤੇ ਚੜਿਆ ਹੁੰਦਾ, ਫਿਰਦੇ ਰਹਿਣਾ, ਪਰਵਾਹ ਨਹੀਂ। ਬਦਮਾਸ਼ੀ ਇਹਦਾ ਰਿਆਸਤਾਂ 'ਚ ਜਾਂਦਾ ਲੋਟਰ ਲਾ ਟਿੱਕੇ ਉੱਥੇ ਜਾ ਕੇ ਖਾ ਕੇ। ਟਿਕੇਟੀਆਂ ਕਰਦੇ ਸਨ। ਅੱਛਾ, ਤਾਰਾ ਤੇ ਪਾਲਾ, ਬੱਲੇ ਨਾ ਬੱਲੇ। ਪਾ ਹੂੰ, ਤਾਰਾ ਤੇ ਪਾਲਾ। ਤੇ ਬਜ਼ੁਰਗ ਸਾਨੂੰ ਦੱਸਦੇ ਕਾਲੂ ਨੇ ਜੱਟ ਬੜਾ ਸਾਰਾ ਇਹ ਚੀਜ਼। ਬੜੇ ਬਦਮਾਸ਼ ਬੰਦੇ ਸੀ। ਤੇ ਉਂਝ ਤਾਰਾ ਤੇ ਪਾਲਾ। ਬਦਮਾਸ਼ ਬੰਦੇ ਦਾ ਕੰਮ ਏ, ਹੈਂ? ਸੰਨਾ ਲਾਣੀਆਂ ਤੇ ਟਿਕੇਟੀਆਂ ਕਰਨੀਆਂ। ਹਾਂ ਹਾਂ ਠੀਕ ਹੈ, ਠੀਕ ਹੈ। ਬੱਕਰੀਆਂ ਲੈ ਲੈ ਫੜ ਕੇ ਖਾ ਪੀ ਜਾਂਦੇ। ਅੱਛਾ ਅੱਛਾ। ਇਹ ਰਿਆਸਤਾਂ 'ਚ ਚੱਲਣਾ ਵੱਡੇ ਭਾਈਆਂ ਨੇ। ਹੂੰ। ਤੇ ਕੋਈ ਉਹਨਾਂ ਦੇ ਕੋਈ ਮੁਕਾਬਲੇ 'ਚ ਨਹੀਂ ਆਂਦਾ, ਕਈਆਂ ਭਾਰੇ ਸਾਂ ਉਹ ਨਹੀਂ ਆ। ਉਹਨਾਂ ਦੇ ਨਾਲ ਕੋਈ ਮੁਕਾਬਲੇ ਨਹੀਂ ਕਰਦਾ। ਅੱਛਾ ਠੀਕ। ਆ ਜਾ ਕੇ ਪੁਲਿਸ ਵੀ ਨਹੀਂ ਸੀ ਫੜਦੀ। ਸਿੱਖਾਂ ਦੀ ਅੱਛਾ। 13ਵੀਂ ਮਿਸਲ ਸੀ ਡੱਲਾ ਇੱਕ ਮਿਸਲ। ਕੋਲ ਹਾਂ। ਇੱਕ ਕੋਲ ਬਰਸ਼ੀ ਹੋਣੀ, ਅੱਛਾ ਉਹਦੇ ਘੋੜੇ ਤਾਰੇ ਨੇ ਘੋੜੇ ਤੇ ਚੜੇ ਦੇ ਹੋਣਾ, ਹਾਂ ਤੇ ਇਹਨੇ ਪਾਲਾ ਜਿਹੜਾ ਉਹਨੇ ਘੋੜੀ ਤੇ ਚੜੇ ਦੇ ਹੋਣਾ, ਉਹਨੇ ਸਾਦੀ ਡਾਂਗ ਫੜੀ ਦੀ, ਅੱਛਾ। ਰਵਾਈ ਨਹੀਂ ਉਹਨੂੰ। ਹੂੰ ਆ ਜਾ ਕੇ ਪੁਲਿਸ ਵੀ ਕਰਦੇ ਜਾਂ ਉਹ ਜਿਹੇ ਬੰਦਿਆਂ ਨੂੰ ਛੇੜਦੀ। ਹਾਂਜੀ ਹਾਂਜੀ ਸਹੀ। ਬਾਬਾ ਕੋਈ ਆਪਣਾ ਕੋਈ ਜਿਹੜਾ ਯਾਰ ਦੋਸਤ ਕੋਈ ਅੱਜ ਵੀ ਕੋਈ ਚੇਤੇ ਆਂਦਾ ਵੇ, ਕੋਈ ਖਿਆਲ ਟੁਰ ਜਾਂਦਾ ਵੇ ਉਧਰ? ਨਹੀਂ ਹਾਂ। ਉਹਨੇ ਕਹਦਾ ਕਿ ਪੁਰਾਣੀਆਂ ਸੁਨੇਹਾ ਗੱਲਾਂ। ਕੋਈ ਯਾਰ ਜਿਹੜਾ ਤੁਹਾਨੂੰ ਆਂਦਾ ਹੋਵੇ, ਜ਼ਿੰਦਗੀ 'ਚ ਯਾਦ ਆਇਆ ਹੋਵੇ, ਹਾਂ। ਉਹਨੂੰ ਕੋਈ ਸੁਨੇਹਾ ਦੇਣਾ ਚਾਹੋ, ਪੈਗਾਮ ਦੇਣਾ ਚਾਹੋ। ਯਾਰ ਦੋਸਤ ਹੈ ਇਹੋ ਜ਼ਬਾਨ ਤੋਂ ਊਂ ਜੱਲਾ, ਇਹ ਸੰਤ ਨਾਲ ਹੀ ਗੱਲਾਂ ਕਰਦਾ ਸੀ। ਕੌਣ, ਕੀ ਨਾਂ ਸੀ ਉਹਦਾ? ਉਹ ਮੁੰਡਾ ਇਹ ਪਿੰਡ ਦਾ ਆਪੇ ਦੋ ਤਰਵਾਨੀ ਸੀ, ਹਿੰਦੂ ਮੁੰਡਾ। ਅੱਛਾ, ਹਾਂ। ਕੀ ਨਾਂ ਸੀ? ਉਹਦਾ ਨਾਂ ਕੀ ਨਾਂ ਦੱਸਾਂ, ਜੱਲਾ ਹੀ ਸੀ ਉਹ। ਅੱਛਾ, ਉਹਨੂੰ ਜੱਲਾ ਹੀ ਕਹਿੰਦੇ ਹੈ। ਅੱਛਾ ਅੱਛਾ। ਸੰਤ ਨਾਲ ਹੀ ਗੱਲ ਕਰਦਾ ਰਿਹਾ। ਗੂੰਗਾ ਸੀ? ਹਾਂ। ਗੂੰਗਾ ਹੈ। ਜਦੋਂ ਤੁਹਾਨੂੰ ਜਿਹੜਾ ਬਾਜ਼ਾਰ ਏ ਲਾਗੇ ਧਾਗੇ, ਉਹ 12 ਮੰਗਾ ਲੱਗਦਾ ਸੀ। ਬਾਰਾ ਮੰਗਾ ਸਾਨੂੰ ਬਾਜ਼ਾਰ ਹੀ ਲੱਗਦਾ ਰਿਹਾ। ਨੂਰਕੋਟ ਤੇ ਅਸੀਂ ਹੋਣ ਲੱਗੇ ਆ ਜਾਣ। ਹਾਂਜੀ, ਪਹਿਲੇ ਉਹ ਤਗੜਾ ਅੱਛਾ, ਬਾਜ਼ਾਰ। ਪਹਿਲੇ ਉਹ ਹੀ ਸੀ। ਹਾਂ। 12 ਬਾਰਾ ਮੰਗਾ। ਮੰਗਾ ਤਾਂ ਸਾਨੂੰ ਉਵੇਂ ਜਿੱਦਾਂ ਨਿਆਈ ਹੁੰਦੀ ਹੈ। ਹਾਂ। ਅੱਛਾ ਜਿਤਨਾ ਝਕੜੇ ਨੇ। ਹਾਂ, ਨਜ਼ਦੀਕ ਸੀ ਬਾਰਾ ਮੰਗਾ, ਹੁਣ ਤਾਂ ਦੂਰ ਹੋ ਗਿਆ ਨਾ। ਨੂਰਕੋਟ ਤੋਂ ਦੂਰ ਹੀ ਦੂਰ ਹੀ ਤੇ 12 ਮੰਗਾ ਨੇੜੇ। ਠੀਕ। ਨਾ ਬਾਰੇ ਮੰਗੇ ਦਾ ਕੰਮ ਹੈ। ਹਾਂ ਬਾਰੇ ਸਹੀ। ਮੰਗੇ ਦਾ ਉਹ ਸਾਡੇ 500 ਕਮਾਉਂਦਾ ਰਕਬਾ। ਮੇਲਾ ਕਰਾੜਾ ਲੱਗਦੇ ਨੇ, ਮੇਲਾ ਲੱਗਦਾ, ਭਲਵਾਨ ਆਉਂਦੇ ਨੇ, ਇਹਨਾਂ ਦੇ ਘੁਲਦੇ ਰਹੇ। ਅੱਛਾ। ਛਿੰਝ ਹੁੰਦੀ ਰਹੀ ਹੈ, ਹਾਂ। ਛਿੰਝ ਸੀ। ਹਾਂ। ਤੇ ਕੋਈ ਭਲਵਾਨ ਹੈ ਸੀ ਆਪਣੇ ਇਲਾਕੇ ਦਾ, ਇਹਨਾਂ ਪਿੰਡਾਂ ਦਾ ਹੈਂ? ਭਲਵਾਨ ਹੈ ਸੀ? ਆਹੋ ਸਾਡੇ ਪਿੰਡਾਂ ਦਾ, ਆਹੋ। ਸਾਡੇ ਪਿੰਡਾਂ ਦੇ ਭਲਵਾਨ ਲਾਂਬੋ ਬੜੇ ਆਉਂਦੇ ਨੇ, ਬਸ਼ੀਰ ਭਲਵਾਨ ਸੀ। ਕਲਾ ਨਾਲ ਦੇ ਲਾਹੌਰ ਦੇ। ਹਾਂ ਹਾਂ, ਕੋਲਾ ਸਿੰਘ ਵੀ ਆਂਦਾ ਰਿਹਾ ਵੇ ਇੱਥੇ, ਉਹਨਾਂ ਦੇ ਜ਼ਿਕਰ, ਉਹ ਵੀ ਬੜਾ ਭਲਵਾਨ ਬਸ਼ੀਰ ਹੋਇਆ। ਭਲਵਾਨ, ਟੁੰਡਾ ਭਲਵਾਨ। ਕੋਲਾ ਵੀ, ਹਾਂਜੀ। ਪਿੰਨਾ ਵੀ। ਅੱਛਾ, ਹਾਂ। ਪਿੰਨਾ। ਪਿੰਨਾ ਹੁਣ ਮਹਾਜਰੇ ਨੇ ਪਿੰਨਾ। ਅੱਛਾ। ਇਹ ਮੁਸਲਮਾਨ ਸੀ ਜਾਂ ਸਿੱਖ ਸੀ? ਬੜੇ ਬੜੇ ਭਲਵਾਨ ਆਉਂਦੇ ਨੇ। ਤੇ ਗਵਈਏ ਕਿਹੜੇ ਸਨ ਜਿਹੜੇ ਰਾਤੀ ਗਾਉਂਦੇ ਸਨ? ਗਵਈਏ ਉਹ ਕਿਹੜੇ ਸਨ ਉਦੋਂ, ਕਿਹੜੇ? ਰਾਤ ਨੂੰ ਗਾਣ ਵਜਾਉਣ ਵਾਲੇ? ਉਹ ਵੀ ਆਂਦੇ ਸਨ? ਰਾਤਾੜੀਏ। ਹਾਂ ਹਾਂ ਹਾਂ। ਉਹ ਕਈ ਉਹ ਕੀ ਨਾਂ ਸੀ ਉਹਨਾਂ ਦਾ? ਨਾ ਕਿਹੜੇ ਉਹਨਾਂ ਦੇ ਨਾਂ ਪੁੱਛੜੇ ਆਂ ਜੇ ਦੇਖਣ ਵਾਲੇ। ਚਲੋ ਕੋ ਹੁੰਦਾ ਹੀ ਹੈ ਨਾ, ਜਿੱਦਾਂ ਆਲਮ ਲੋਹਾਰ ਸੀ, ਨੈਤ ਕੋਟੀਆ ਸੀ, ਬੜਾ ਨਾਂ ਮਸ਼ਹੂਰ ਹੁੰਦੇ ਨੇ ਨਾ, ਉਹਨਾਂ ਦਾ ਨਾਂ ਯਾਦ ਕੋਈ ਨਾਮੀ ਬੰਦੇ ਜਿਹੜੇ। ਨਾਮੀ ਕਿੰਨਾ ਨੇ ਆ ਮਨਸੁਖਾ ਬਣਦਾ ਰਿਹਾ। ਕੀ ਨਾਂ ਇਹਦਾ? ਮਰਾਸੀ ਸਾਧੂ। ਅੱਛਾ। ਉਹ ਫੱਕਰ, ਹਾਂ। ਉਹਦਾ ਪੜੇਮਾ। ਨਹੀਂ ਵਿਸਾਖੀ ਵਿਸੂਖੀ ਜਦੋਂ ਤੁਸੀਂ ਜਾਂਦੇ ਜੁੰਦੇ ਰਹੇ ਹੋ ਹਾਂ। ਨਿਆਣੇ ਕੋਟ, ਹਾਂ।
ਤੇ ਉੱਥੇ ਹਾਂ, ਤਾਂ ਉੱਥੇ ਵੀ ਤੁਹਾਨੂੰ ਪਤਾ ਹੀ ਨਾ ਲੱਗਦੇ। ਕਿਹੜੇ ਕਿਹੜੇ ਬੰਦੇ ਆਂਦੇ ਰਹੇ ਨੇ, ਕਿਹੜੇ ਕਿਹੜੇ ਮਸ਼ਹੂਰ ਨੇ। ਕੀ ਕਹਿੰਦਾ? ਮਸ਼ਹੂਰ ਹੋਏ ਕਿ ਨਾ ਪੁੱਛਣ ਥੋੜਿਆ ਐ ਤਾਂ ਦੇਖਣ ਵਾਲੇ ਵਿਸਾਖੀ ਕਿੱਥੇ ਕਿੱਥੇ ਵੇਖੀ ਹੈ ਤੁਸਾਂ ਵਿਸਾਖੀ? ਵਿਸਾਖੀ ਆਈ ਬਾਰੇ ਮੰਗੇ ਦੇਖੀ ਹੈ ਅੱਛਾ। ਹਰ ਸਾਲ ਜਾਂ ਸ਼ਗਰਗੜ ਨੈਨਾਕੋਟ ਨੈਨਾਕੋਟ ਨੈਨਾਕੋਟ। ਨੈਣੇਕੋਟ ਡੈਣੀ ਕੋਟ ਤੇ ਰਿਸ਼ਤੇਦਾਰੀ ਹੋ ਜੀ ਕਿਤੇ ਉੱਥੇ ਵਿਸਾਖੀ ਲੱਗਦੀ ਹੈ ਨਹੀਂ ਨਿਆਣੇ ਜਾਣਾ ਤਾਂ ਨਹੀਂ ਜਾਣਾ। ਉੱਥੇ ਵੀ ਇਸ ਇਲਾਕੇ ਗਰਾਲਾ ਸੀ ਹਾਂ। ਤੇ ਨੈਨਾਕੋਟ ਸੀ ਤੇ ਵਿਸਾਖੀ ਦੇ ਬਾਰੇ ਮੰਗੇ ਦਾ ਕੋਈ ਮਸ਼ਹੂਰ ਬੰਦਾ ਯਾਦ ਹੋਵੇ? ਹਾਂ ਚਤਰੂ ਚਤਰੂ। ਉਹ ਦੁਕਾਨਦਾਰ ਸੀ ਨਾ ਜਾਂ ਰਾਜਪੂਤ ਸੀ? ਰਾਜਪੂਤ ਇਹ ਉਹ ਵੀ ਬਦਮਾਸ਼ ਬੰਦਾ ਸੀ। ਬਾਰੇ ਮੰਗੇ ਦਾ, ਹਾਂ ਠੀਕ ਹੈ। ਇੱਕ ਸਾਡੇ ਪਿੰਡ ਦਾ ਸੀ, ਉਹ ਵੀ ਬਦਮਾਸ਼ ਬੰਦਾ ਸੀ, ਮਗਰ ਬਦਮਾਸ਼ੀ ਕਰਦਾ ਨਹੀਂ। ਉਹ ਤੁਹਾਡੇ ਪਿੰਡ ਵਾਲੇ ਦਾ ਕੀ ਨਾਂ ਸੀ? ਉਹ ਜੋਰ ਵਾਲਾ ਸੀ ਉਹਦਾ ਕੀ ਨਾਂ ਸੀ ਤੁਹਾਡੇ ਪਿੰਡ ਵਾਲੇ ਦਾ? ਪ੍ਰਤਾਪੂ। ਪ੍ਰਤਾਪੂ ਰਾਜਪੂਤ ਸੀ ਮਨਾਸ। ਹਾਂ ਤੇ ਅੱਛਾ। ਬਾਰੇ ਮੰਗੇ ਦਾ ਜਿਹੜਾ ਰਾਜਪੂਤ ਸੀ ਉਹਦਾ ਨਾਂ ਚਤਰੂ ਸੀ। ਚਤਰੂ। ਠੀਕ ਹੈ। ਅੱਛਾ।